ਮੈਂ ਨਹੀਂ ਇੱਥੇ ਇਸ ਕੁਰਸੀ ਤੇ ਬਹਿ ਕੇ ਆਪਦੇ ਮੁਲਕ ਨੂੰ ਭੰਡਦਾ, ਸਾਡਾ ਮੁਕਾਬਲਾ ਅੱਜ ਵੀ ਕਿਸੇ ਨਾਲ ਨਹੀਂ, ਪਰ ਸਾਡਾ ਉੱਥੇ ਥੋੜਾ ਜਿਹਾ ਬਸ ਦੁਖਾਂਤ ਇਹ ਹੈ ਵੀ ਚੀਜ਼ਾਂ ਬੈਲੈਂਸ ਨਹੀਂ ਹੈਗੀਆਂ। ਜੇ ਬੈਲੈਂਸ ਹੋਣ ਤਾਂ ਮੈਂ ਕਹਿੰਦਾ ਕੋਈ ਸਾਡੇ ਮੁਕਾਬਲੇ 'ਚ ਵੀ ਅੱਜ ਵੀ ਹੈ। ਠੀਕ ਹੈ, ਬੜੇ ਲੋਕ ਕਹਿੰਦੇ ਆ ਕਿ ਯਾਰ ਅਸੀਂ ਕੀ ਖੱਟਿਆ, ਸਾਨੂੰ ਤਾਂ ਫੇਰ ਦੁਬਾਰੇ ਉਹੀ ਚੀਜ਼ਾਂ ਨੇ ਉਲਝਾ ਲਿਆ, ਪਰ ਦੁਨੀਆ ਤੇ ਇੱਕ ਛਾਪ ਛੱਡ ਜਾਣੀ, ਇਤਿਹਾਸ ਬਣਾ ਵੀ ਅਸੀਂ ਜਿਉਂਦੇ ਬੈਠੇ ਹਾਂ ਹਲੇ। ਸਾਡੀ ਜੇ ਅਸੀਂ ਆਪਦੀ ਗੱਲ ਕਰੀਏ ਪਰਸੈਂਟੇਜ ਦੀ ਦੁਨੀਆ 'ਚ ਕੁਝ ਵੀ ਨਹੀਂ ਸਾਡੀ ਗਿਣਤੀ। ਐਂਥਮ ਜਿਵੇਂ ਬਣਿਆ ਸ਼੍ਰੀ ਬਰਾੜ ਨੇ ਲਿਖਿਆ ਤੇ ਮੇਰੇ ਵਿਆਹ ਤੇ ਸੀ ਸਾਰੇ ਆਰਟਿਸਟ ਇਕੱਠੇ ਹੋਏ, ਮੈਂ ਹੈਰਾਨ ਆ ਵੀ ਕਲੱਬਾਂ 'ਚ ਵੀ ਵੱਜਿਆ ਗਾਣਾ, ਜਿਹੜੇ ਸਾਡੇ ਖਿਲਾਫ ਸੀ ਉਹਨਾਂ ਦੇ ਜਵਾਕ ਵੀ ਸਾਡੇ ਗਾਣਿਆਂ ਦੇ ਨੱਚ ਰਹੇ ਸੀ। ਤਾਂ ਜਦੋਂ ਮੈਂ ਉਹ ਗਾਣਾ ਗਾਇਆ ਉੱਥੇ ਤੇ ਰਕੇਸ਼ ਟਕੈਤ ਜੀ ਨੇ ਪਿੱਛੇ ਆ ਕੇ ਮੇਰੀ ਬਾਂਹ ਫੜ ਲਈ। ਅੱਛਾ ਕਹਿੰਦਾ ਯਾਰ ਤੁਮ ਥੇ ਜਿਸਨੇ ਉਹ 2-2 ਟਰਾਲੀ ਕਾ ਗਾਣਾ ਗਾਇਆ ਸੀ? ਅੱਛਾ, ਮੈਂ ਕਿਹਾ ਹਾਂਜੀ ਉਹ ਅਸੀਂ ਗਾਇਆ ਸੀ। ਤਾਂ ਦੇਖੋ ਸਾਡੇ ਲਈ ਇਹ ਕਿੱਡੀ ਵੱਡੀ ਗੱਲ ਹੈ। ਤੁਸੀਂ ਸਟੇਜ ਤੇ ਬੋਲੋ, ਬੇਸ਼ੱਕ ਤੁਸੀਂ ਦਿਲੋਂ ਨਹੀਂ ਬੋਲ ਰਹੇ, ਪਰ ਤੁਹਾਡੀ ਸਟੇਜ ਆ ਬੋਲਣ ਦੇ ਲਈ। ਪਰ ਜੇ ਤੁਸੀਂ ਇੱਕ ਲੈਵਲ ਤੇ ਹੋ ਤਾਂ ਤੁਸੀਂ ਆਪਣੀ ਕੌਮ ਦੀ, ਆਪਣੇ ਖਿੱਤੇ ਦੀ, ਆਪਣੇ ਲੋਕਾਂ ਦੀ ਗੱਲ ਜ਼ਰੂਰ ਕਰੋ, ਰਿਪਰੈਜ਼ੈਂਟ ਕਰੋ ਉਹਨਾਂ ਨੂੰ, ਬਿਲਕੁਲ ਕਰੋ। ਹੁਣ ਜਿਵੇਂ ਤੁਹਾਡੀ ਵੀ ਮੈਂ ਐਂਟਰ ਕੀਤਾ, ਬਹੁਤ ਮੈਨੂੰ ਚੰਗਾ ਲੱਗਿਆ। ਲਾਇਬ੍ਰੇਰੀ ਤੁਸੀਂ ਜਮਾਂ ਮੂਹਰੇ ਰੱਖੀਆਂ, ਉਹਨਾਂ ਚੋਂ ਵੀ ਮੈਂ ਦੇਖੀ ਜਾਂਦਾ ਸੀ, ਹਲੇ ਉਹ ਬੰਦ ਸੀ। ਜਿੰਨੀ ਕੁ ਮੇਰੀ ਨਿਗਾਹ ਪਈ ਵੀ ਜੇ ਕੋਈ ਕਿਤਾਬ ਮੈਨੂੰ ਇਹਨਾਂ ਚੋਂ ਕੰਮ ਦੀ ਲੱਗੀ ਤਾਂ ਮੇਰੇ ਕੋਲ ਇੱਥੇ ਸਮਾਂ ਤੇ ਮੈਂ ਲੈ ਜਾਣੀ ਆ। ਠੀਕ ਆ, ਜ਼ਰੂਰ। ਅਕਸਰ ਹੈ ਨਾ, ਮੈਂ ਉੱਥੋਂ ਵੀ ਆਉਣ ਲੱਗਿਆ। ਮੈਂ ਜ਼ਿੰਦਗੀ 'ਚ ਕਿਸੇ ਹੋਰ ਦੀ ਸਹਾਰੇ ਦੀ ਲੋੜ ਨਹੀਂ ਜੇ ਤੁਸੀਂ ਕਿਤਾਬਾਂ ਨਾਲ ਦੋਸਤੀ ਪਾ ਲਈ। ਸੋ ਮੈਨੂੰ ਇਹ ਲੱਗਦਾ ਵੀ ਤੁਹਾਡਾ ਸਭ ਤੋਂ ਵੱਡਾ ਸਾਥੀ ਕਿਤਾਬਾਂ ਬਣ ਜਾਂਦੀਆਂ ਨੇ। ਸੋ ਜ਼ਰੂਰੀ ਨੇ। ਇਤਿਹਾਸ ਹੈ, ਕਿੱਡਾ ਵਿਰਸਾ ਹੈ ਆਪਣਾ ਵਿਲੱਖਣ, ਵਰਲਡ ਵਾਰ 1 ਤੋਂ ਲੈ ਕੇ ਪੰਜਾਬੀ ਲੱਗੇ ਹੋਏ ਨੇ। ਜੇ ਆਪਾਂ ਉਹਨਾਂ ਨੂੰ ਰੀਪ੍ਰੈਜ਼ੈਂਟ ਕਰੀਏ ਅੱਜ ਤਾਂ ਕਿੱਡੀ ਵੱਡੀ ਗੱਲ ਹੈ। ਹਾਂ ਠੀਕ ਆ, ਇਹ ਵੀ ਹੁੰਦਾ ਵੀ ਭੰਡਦੇ ਵੀ ਅਸੀਂ ਹੋਏ ਸਭ ਤੋਂ ਵੱਧ, ਪਰ ਭੰਡਣ ਨਾਲੋਂ ਜ਼ਿਆਦਾ ਅਸੀਂ ਫਿਕਰਮੰਦ ਵੀ ਅਸੀਂ ਹੋਏ ਹਾਂ, ਹਨਾ। ਬਹੁਤਿਆਂ ਪਰਿਵਾਰਾਂ 'ਚ ਜਾਈਦਾ, ਨਿਆਣੇ ਮੈਂ ਕਹਿੰਦਾ ਵੀ ਪੰਜਾਬ ਨਾਲੋਂ ਵੀ ਵਧੀਆ ਪੰਜਾਬੀ ਬੋਲਦੇ ਆ। ਹਾਂਜੀ, ਪਰ ਬਹੁਤਿਆਂ ਪਰਿਵਾਰਾਂ 'ਚ ਜਾਈਦਾ ਕਿ ਉਹਨਾਂ ਨੂੰ ਉਹ ਸਮਝ ਹੀ ਨਹੀਂ ਆਉਂਦੀ। ਪੰਜਾਬ ਮਜਬੂਰੀਆਂ 'ਚ ਹੀ ਛੱਡ ਕੇ ਆਏ ਆ, ਬਿਲਕੁਲ, ਪਰ ਇੱਕ ਆਪਦੀ ਆਇਡੈਂਟੀਟੀ ਤਾਂ ਕ੍ਰੀਏਟ ਕਰਾ ਲਈ ਨਾ ਆਪਣਾ। ਤੁਸੀਂ ਦੇਖੋ ਕੈਨੇਡਾ 'ਚ ਆਪਣੇ ਘੱਟੋ ਘੱਟ ਮੇਰੇ ਹਿਸਾਬ ਨਾਲ ਨਹੀਂ ਤਾਂ 10 MP ਹੋਣਗੇ ਤੇ 4-5 ਮਿਨਿਸਟਰ ਹੋਣਗੇ। ਆਇਡੈਂਟੀਟੀ ਹੈ ਨਾ ਆਪਣੀ, ਆਪਣਾ ਸਿੱਕਾ ਚੱਲਦਾ। ਇੱਥੇ ਵੀ ਆਪਣੇ ਬੰਦੇ ਕਿਹੜੇ ਫਾਰਮ ਵਾਲੇ ਨੇ। ਇਹ ਕਨਸੈਪਟ ਪੰਜਾਬ ਦਾ ਸੀ ਸਾਰਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਹ ਪੰਜਾਬ ਦਾ ਕਨਸੈਪਟ ਸੀ। ਤੇ ਗੋਰੇ ਉੱਥੋਂ ਕਾਪੀ ਕਰਕੇ ਲੈ ਕੇ ਗਏ ਇੰਗਲੈਂਡ ਵਾਲੇ, ਆਪਣੇ ਛੱਡੀ ਜਾਂਦੇ, ਇੱਧਰ ਰੱਖੀ ਜਾਂਦੇ ਹਨਾ। ਤੇ ਤੁਸੀਂ ਦੇਖੋ ਪ੍ਰੋਪਰ ਮਤਲਬ ਨਹਿਰਾਂ ਬਣੀਆਂ ਹੋਈਆਂ ਨੇ, ਕੱਸੀਆਂ ਬਣੀਆਂ ਹੋਈਆਂ ਨੇ। ਆਪਣੇ ਘਰੇ ਬਜ਼ੁਰਗ ਨੇ, ਆਪਾਂ ਉਹਨਾਂ ਕੋਲ ਬਹਿਣਾ ਛੱਡਤਾ, ਆਪਾਂ ਆਪਣੇ ਫੋਨਾਂ 'ਚ ਬਿਜ਼ੀ ਆ, ਕਿਸੇ ਨੇ ਕਿਸੇ ਤੋਂ ਕੁਝ ਨਹੀਂ ਲੈਣਾ। ਜ਼ਿੰਦਗੀ ਦਾ ਤਜਰਬਾ ਮੈਂ ਕਹਿੰਦਾ ਵੀ ਉਹ ਲੈ ਕੇ ਆਏ 1.5 ਸਾਲ 'ਚ, ਸਾਰੀ ਜ਼ਿੰਦਗੀ ਦਾ ਇੱਕ ਪਾਸੇ ਤੇ ਉਹ 1.5 ਸਾਲ ਦਾ ਇੱਕ ਪਾਸੇ। ਕੀ ਚੀਜ਼ਾਂ ਸੀ, ਕਿਹੜੇ ਹਿੱਸੇ ਸੀ ਜਿਹੜੇ ਸਾਡੇ ਬਜ਼ੁਰਗਾਂ ਦੇ ਪਿੰਡ ਸੀ, ਮਾਲਵਾ ਕਿੱਥੇ ਤੱਕ ਸੀ, ਮਾਝਾ ਕਿੱਥੇ ਤੱਕ ਸੀ, ਸਾਰਾ A to Z ਉਹ ਇਤਿਹਾਸ, ਉਹ ਬਾਬੇ, ਉਹ ਬਜ਼ੁਰਗ ਆਪਣੇ ਅੰਦਰ ਸਮਾਈ ਬੈਠੇ ਆ। ਇੱਕ ਗਾਣਾ ਤਾਂ ਮੈਨੂੰ ਲੱਗਦਾ ਉਹਦਾ ਆਈ ਥਿੰਕ ਅਸੀਂ ਅਗਲੇ ਹਫਤੇ ਛੱਡ ਦਾਂਗੇ, ਉਹਦਾ ਪੋਸਟਰ ਬਣ ਕੇ ਆ ਗਿਆ ਰਾਤ। ਓਕੇ, ਬਸ ਉਹ ਕਰਕੇ ਥੋੜੇ ਦਿਨਾਂ 'ਚ ਫਿਰ ਸਨੀਕ ਪੀਕ ਦਵਾਂਗੇ ਸਾਨੂੰ ਥੋੜੀ ਜਿਹੀ, ਇੱਕ ਅੱਧੀ ਲਾਈਨ। ਲਓ ਜੀ, ਨਹੀਂ ਉਹਦੀ ਜਿਹੜਾ ਸਰਪ੍ਰਾਈਜ਼ ਹੈ, ਉਹ ਸਰਪ੍ਰਾਈਜ਼ ਹੈ, ਉਹ ਸਰਪ੍ਰਾਈਜ਼ ਹੈ। ਕਿਸਾਨੀ ਸੰਘਰਸ਼ ਨੇ ਤੁਸੀਂ ਕਿਹਾ ਵੀ ਪਰਸਨਲ ਲੈਵਲ ਤੇ ਚੇਂਜ ਕੀਤਾ, ਵਿਆਹ ਤੋਂ ਬਾਅਦ ਵੀ ਚੇਂਜ ਹੋਏ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੱਲਬਾਤ ਅੱਜ ਇੱਕ ਹੋਰ ਫੇਮਸ ਹਸਤੀ ਦੇ ਨਾਲ ਕਰਨ ਜਾ ਰਹੇ ਹਾਂ। ਇਹ ਨਾਮ ਉੱਦਾਂ ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ। ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੂੰ ਆਪਾਂ ਬਹੁਤ ਸੁਣਿਆ, ਬਹੁਤ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣੀਆਂ, ਗੀਤ ਵੀ ਜਿਹੜੇ ਇਹਨਾਂ ਦੇ ਆਏ। ਇਸ ਟਾਈਮ ਅਮਰੀਕਾ ਦੇ ਦੌਰੇ ਦੇ ਉੱਤੇ ਪਹੁੰਚੇ ਹੋਏ ਨੇ, ਅਮਰੀਕਨ ਟੂਰ ਕਰ ਰਹੇ ਨੇ। ਮੇਰੇ ਨਾਲ ਇਸ ਟਾਈਮ ਸਟੂਡੀਓ 'ਚ ਜੁੜ ਬੈਠੇ ਨੇ ਜਸ ਬਾਜਵਾ ਵੀਰ ਜੀ। ਜਸ ਭਾਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਰਾਜੂ ਭਾਈ, ਬਹੁਤ ਮਿਹਰਬਾਨੀ। ਤੇ ਜਿੰਨੇ ਵੀ ਪੰਜਾਬੀ ਰੇਡੀਓ USA ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ, ਸਾਰਿਆਂ ਦਾ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੂੰਗਾ ਕਿ ਹਮੇਸ਼ਾ ਇੱਥੇ ਆ ਕੇ ਬਹੁਤ ਖੁਸ਼ੀ ਹੁੰਦੀ ਆ। ਪੰਜਾਬੀਆਂ ਨੇ ਅਣਥੱਕ ਉਰੇ ਮਿਹਨਤ ਕੀਤੀ ਹੈ, ਵੱਡੇ ਵੱਡੇ ਮੁਕਾਮ ਹਾਸਲ ਕੀਤੇ ਤੇ ਹੱਥਾਂ 'ਤੇ ਚੱਕ ਲੈਂਦੇ ਆ। ਇਸ ਪਿਆਰ ਲਈ ਤੁਹਾਡੇ ਚੈਨਲ ਦਾ ਵੀ ਤੇ ਸਮੁੱਚੇ ਅਮਰੀਕਾ 'ਚ ਵਸਦੇ ਪੰਜਾਬੀਆਂ ਦਾ ਬਹੁਤ ਧੰਨਵਾਦ। ਬਹੁਤ ਮਿਹਰਬਾਨੀ। ਸੋ ਅਮਰੀਕਾ ਦੇ ਟੂਰ ਤੇ ਆ, ਤੁਹਾਡਾ ਦੂਸਰਾ ਜਾਂ ਤੀਸਰਾ ਟੂਰ ਹੈ? ਮੇਰਾ ਬਾਈ ਜੀ ਦੂਸਰਾ। ਹਾਂਜੀ, 19 'ਚ ਪਹਿਲੀ ਵਾਰੀ ਆਇਆ ਸੀਗਾ ਮੈਂ, ਫਿਰ ਕੋਵਿਡ ਰਿਹਾ ਵਿੱਚ ਨੂੰ। ਵੈਸੇ ਇਹ ਜਿਹੜਾ ਟੂਰ ਹੈ 2 ਸਾਲ ਤੋਂ ਪਲਾਨ ਸੀਗਾ ਆਉਣਾ ਸੀ, ਬਟ ਕੋਵਿਡ ਕਰਕੇ 2 ਸਾਲ ਡਿਲੇ ਰਹਿ ਗਿਆ। ਹਾਂ, ਲਾਈਫ ਰੁਕ ਗਈ ਇੱਕਦਮ ਸਾਰੇ ਕੰਮਾਂ 'ਚ।
ਤੇ ਹੁਣ ਇਹ ਅਸੀਂ ਦੂਜੀ ਵਾਰੀ ਇੱਥੇ ਆਏ ਆ ਜੀ। ਕੀ ਬਾਤ ਹੈ। ਸੋ ਹੁਣ ਤੱਕ ਆਈ ਥਿੰਕ ਮਿਸ਼ੀਗਨ ਦੇ ਵਿੱਚ ਤੁਸੀਂ ਮਿਸ਼ੀਗਨ ਚ ਸਾਡੇ 2 ਸ਼ੋਅ ਹੁਣ ਤੱਕ ਹੋਏ ਆ ਜੀ, ਤੇ ਇੱਕ ਲੈਂਸਿੰਗ ਹੋਇਆ ਦੂਜੇ ਸ਼ਹਿਰ ਦਾ, ਮੈਂ ਨਾਂ ਕੈਲਾਮਾਜ਼ੂ ਜਿਹੜਾ, ਹਾਂਜੀ 2 ਸ਼ੋਅ ਹੋਏ ਆ ਜੀ ਸਾਡੇ। ਤੇ ਹੁਣ ਸਾਡਾ 20 ਤਰੀਕ ਨੂੰ ਸੈਨ ਹੋਜ਼ੇ ਆ ਜੀ। ਹਾਂਜੀ, ICC ਮਲਪੀਟਸ ਦੇ ਵਿੱਚ ਆ। ਸੋ ਮਲਪੀਟਸ ਦੇ ਵਿੱਚ, ਹਾਂਜੀ 20 ਤਰੀਕ ਨੂੰ ਸ਼ਨੀਚਰਵਾਰ ਨੂੰ। ਸੋ sulekha.com ਤੋਂ ਜਸ ਬਾਜਵਾ, ਆਰਨੇਤ, ਸ਼ਿਪਰਾ ਗੋਇਲ, ਜੋਬਨ ਸੰਧੂ ਨਾਲ ਇਹ ਸਾਰੇ ਜਾਣੇ ਤੁਹਾਡਾ ਮਨੋਰੰਜਨ ਦੇ ਲਈ ਆ ਰਹੇ ਆ। ਸੋ ਹੁਮ ਕੇ ਪਹੁੰਚੋ। sulekha.com ਤੋਂ ਟਿਕਟਸ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਆ। ਗੱਲਾਂ ਮਤਲਬ ਮੈਂ ਤੁਹਾਡੀਆਂ ਜਸ ਬਾਜਵਾ ਵੀਰੇ ਸੁਣ ਰਿਹਾ ਸੀ, ਤੁਸੀਂ ਨੇਚਰ ਦੇ ਬੜੇ ਕਲੋਜ਼ ਆ। ਅਮਰੀਕਾ ਆ ਕੇ ਤੁਹਾਨੂੰ ਨੇਚਰ ਨੂੰ ਇਦਾਂ ਦੇਖਣ ਦਾ ਮੌਕਾ ਮਿਲਦਾ ਹੈ? ਬਹੁਤ ਜ਼ਿਆਦਾ, ਕਿਉਂਕਿ ਮੈਂ ਮਤਲਬ ਪਿਓਰਲੀ ਵੈਸ਼ਨੂੰ, ਚਲੋ ਦੱਸਣਾ ਨਹੀਂ ਚਾਹੀਦਾ, ਪਰ ਮੈਂ ਵੈਜੀਟੇਰੀਅਨ ਆ। ਸੋ ਮੇਰੇ ਕੋਲੇ ਇੱਥੇ ਭਰਾਵਾਂ ਨੂੰ ਐ ਹੁੰਦਾ ਵੀ ਥੋੜਾ ਜਿਹਾ ਵੈਜੀ ਮਿਲ ਜਾਂਦਾ, ਮੈਂ ਨਹੀਂ ਕਹਿੰਦਾ ਨਹੀਂ ਮਿਲਦਾ, ਪਰ ਪ੍ਰੈਫਰ ਥੋੜਾ ਜਿਹਾ ਲੋਕ ਘੱਟ ਕਰਦੇ ਆ ਨਾ, ਥੋੜਾ ਜਿਹਾ ਰੂਟੀਨ ਉਦਾਂ ਦੀ ਆ। ਸੋ ਮੇਰੇ ਕੋਲੇ ਫਿਰ ਕੋਈ ਜੇ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੁੰਦਾ, ਕਿਉਂਕਿ ਨਾ ਤਾਂ ਮੈਂ ਕਿਸੇ ਕੋਈ ਕਲੱਬ ਲੱਭਣਾ, ਨਾ ਮੈਂ ਕੋਈ ਉਵੇਂ ਕਿਤੇ ਬਾਰ 'ਚ ਜਾ ਕੇ ਬਹਿਣਾ ਹੁੰਦਾ। ਸੋ ਮੈਨੂੰ ਇਹੀ ਹੁੰਦਾ ਵੀ ਉੱਥੇ ਵੀ ਪੰਜਾਬ ਵੀ ਕੁਦਰਤ ਦੇ ਥੋੜਾ ਜਿਹਾ ਨੇੜੇ ਰਿਹਾ ਜਾਵੇ, ਜਾਂ ਜਿਵੇਂ ਇੱਥੇ ਖੇਤਾਂ ਦਾ ਸਟਰਕਚਰ ਆ। ਜਦੋਂ ਅਸੀਂ ਉੱਥੋਂ ਆਏ ਆ ਬੇ ਏਰੀਏ ਤੋਂ, ਜਿਵੇਂ ਮੈਂ ਬਾਈ ਮੇਰੇ ਨਾਲ ਭਰਾ ਹਰਿੰਦਰ ਆਪਣਾ ਜੇ ਸ਼ਰਮਾ ਸਾਡੇ ਭਰਾ ਨੇ, ਤੇ ਮੈਂ ਉਹਨਾਂ ਨੂੰ ਵੀ ਕਹੀ ਜਾਂਦਾ ਸੀ ਵੀ ਬਾਈ ਆਹ ਸਟਰਕਚਰ ਕਿੱਡਾ ਵਧੀਆ ਬਣਾਇਆ ਹੋਇਆ, ਵੀ ਇਹ ਕਨਸੈਪਟ ਪੰਜਾਬ ਦਾ ਸੀ ਸਾਰਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਹ ਪੰਜਾਬ ਦਾ ਕਨਸੈਪਟ ਸੀ, ਤੇ ਗੋਰੇ ਉੱਥੋਂ ਕਾਪੀ ਕਰਕੇ ਲੈ ਕੇ ਗਏ ਇੰਗਲੈਂਡ ਵਾਲੇ, ਆਪਣੇ ਛੱਡੀ ਜਾਂਦੇ ਇੱਧਰ ਰੱਖੀ ਜਾਂਦੇ ਹਨਾ। ਤੇ ਤੁਸੀਂ ਦੇਖੋ ਪ੍ਰੋਪਰ ਮਤਲਬ ਨਹਿਰਾਂ ਬਣੀਆਂ ਹੋਈਆਂ ਨੇ, ਕੱਸੀਆਂ ਬਣੀਆਂ ਹੋਈਆਂ ਨੇ, ਪਾਣੀ ਜਿਹੜਾ ਉਹ ਡਰਿਲ ਵਾਟਰ ਡਰਿਪ ਵਾਟਰ ਚੱਲਦਾ, ਸਟਰਕਚਰ ਬਹੁਤ ਕਮਾਲ ਦਾ। ਤੇ ਇੱਕ ਵਾਰੀ ਭੁਲੇਖਾ ਹੀ ਪਾਉਂਦਾ ਵੀ ਆਪਾਂ ਪੰਜਾਬ 'ਚ ਹੀ ਆ ਜਦੋਂ ਤੁਸੀਂ ਖੇਤਾਂ 'ਚ ਲੰਘ ਕੇ ਆਉਂਦੇ। ਸੋ ਮੈਨੂੰ ਥੋੜਾ ਜਿਹਾ ਖੇਤਾਂ ਦਾ, ਕੁਦਰਤ ਦਾ ਲਗਾਅ ਹੈਗਾ ਜੀ, ਮੈਨੂੰ ਚੰਗਾ ਲੱਗਦਾ। ਹਰ ਇੱਕ ਬੰਦੇ ਦੀ ਆਪਦੀ ਸ਼ੌਂਕ ਹੁੰਦੀ ਹੈ ਜੀ। ਹੁਣ ਤੁਸੀਂ ਇੱਥੇ ਆਏ ਆ ਫਰੈਜ਼ਨੋ ਦੇ ਵਿੱਚ, ਤਾਂ ਮੈਂ ਰਿਕਮੈਂਡ ਕਰੂੰਗਾ ਇੱਥੇ ਯੋਸੇਮਿਟੀ ਵੈਲੀ ਆ, ਓਕੇ, ਉਹ ਤੁਸੀਂ ਜ਼ਰੂਰ ਦੇਖ ਕੇ ਆਇਓ। ਜ਼ਰੂਰ, ਕੁਦਰਤ ਦੇ ਨਜ਼ਦੀਕ ਜੇ ਜਾਣਾ ਆ ਤਾਂ ਉਹ ਇੱਕ ਬਹੁਤ ਸ਼ਾਨਦਾਰ ਜਗ੍ਹਾ ਆ। ਜ਼ਰੂਰ, ਮੈਂ ਸਾਲ ਦੇ ਵਿੱਚ, ਮੈਂ ਚਲੋ ਬਾਕੀ ਨੂੰ ਜਿੱਦਾਂ ਤੁਸੀਂ ਕਹਿੰਦੇ ਕੀ ਦੱਸਣਾ, ਪਰ ਸਾਲਾਨਾ ਇੱਕ ਉੱਥੇ ਮੈਂ ਜਾ ਕੇ ਆਉਣਾ ਹੀ ਆਉਣਾ ਹੁੰਦਾ। ਮੈਨੂੰ ਲੱਗਦਾ ਤੁਸੀਂ ਥੋੜੇ ਜਿਹਾ ਮੇਰੀ ਤਬੀਅਤ ਦੇ, ਮੈਨੂੰ ਲੱਗਦਾ ਸਿਮਿਲਰ ਹੈ ਸਾਡੀ ਜਿਹੜੀ ਥਿੰਕਿੰਗ ਹੈ, ਕਿਉਂਕਿ ਇੱਕ ਵੀਰੇ ਇਦਾਂ ਨਾ ਵੀ ਜਦੋਂ ਕੁਦਰਤ ਦੇ ਨਾਲ ਹੁੰਦੇ ਆ ਤੇ ਤੁਸੀਂ ਆਪਣੇ ਆਪ ਦੇ ਨਾਲ ਪੜ੍ਹ ਪਾਉਂਦੇ ਆ, ਆਪਣੇ ਆਪ ਦੇ ਨਾਲ ਗੱਲਾਂ ਕਰ ਪਾਉਂਦੇ ਆ। ਦੇਖੋ ਬਲਿਹਾਰੀ ਕੁਦਰਤ ਵਸਿਆ, ਜੇ ਤੁਸੀਂ ਕੁਦਰਤ ਦੇ ਨਾਲ ਹੋ ਤਾਂ ਕੁਦਰਤ ਵੀ ਤੁਹਾਡੇ ਨਾਲ ਹੈ, ਹਨਾ। ਨੇਚਰ, ਪ੍ਰਮਾਤਮਾ ਪ੍ਰਤੱਖ ਕਣ ਕਣ 'ਚ ਵਸ ਹੈ ਪ੍ਰਮਾਤਮਾ ਦਾ। ਤੇ ਮੈਨੂੰ ਲੱਗਦਾ ਕੁਦਰਤ ਤੋਂ ਖੂਬਸੂਰਤ ਕੋਈ ਇਹਨਾਂ ਦੇਖੋ ਪਹਾੜਾਂ ਦਾ ਸਟਰਕਚਰ ਦੇਖੋ, ਉੱਚੇ ਹੋ ਜਾਂਦੇ ਆ, ਕਦੇ ਨੀਵੇਂ ਹੋ ਜਾਂਦੇ ਆ, ਇਹ ਇੱਕ ਬਿਊਟੀ ਹੈ। ਇਹ ਵਾਦੀਆਂ ਇਹਨੂੰ ਤੁਹਾਨੂੰ ਦੇਖੋ, ਲੋਕਾਂ ਵਾਸਤੇ ਤਾਂ ਕਈ ਤਾਂ ਜਿਹੜੇ ਅਗਲਾ ਕਹਿੰਦਾ ਚੜ੍ਹਾਈ ਆ ਗਈ ਤੇ ਚੜ੍ਹਾਈ ਉਤਰ ਗਏ। ਹੁਣ ਕਿਸੇ ਬੰਦੇ ਨੇ ਉਸ ਚੀਜ਼ ਦਾ ਆਨੰਦ ਲੈਣਾ, ਉਹਦੇ ਵਾਸਤੇ ਉਹ ਜੰਨਤ ਹੈ। ਜਿਹਨੂੰ ਨਹੀਂ ਪਤਾ ਉਹਦੇ ਵਾਸਤੇ ਚੜ੍ਹਾਈ ਆ, ਵੀ ਚੜ੍ਹਾਈ ਆ ਗਈ ਤੇ ਚੜ੍ਹਾਈ ਉਤਰ ਗਈ, ਇਹ ਬਿਊਟੀ ਹੈ। ਹਾਂ, ਜੇ ਇਹਨਾਂ ਮੁਲਕਾਂ ਨੇ ਦੇਖੋ, ਗੱਲ ਉਹੀ ਹੈ, ਨੇਚਰ ਨੂੰ ਸਾਂਭਿਆ। ਇਹਨਾਂ ਕੋਲ ਬਹੁਤ ਘੱਟ ਸੀ, ਇਹਨਾਂ ਨੇ ਵਧਾ ਕੇ ਸਾਂਭ ਕੇ ਬਹੁਤ ਵੱਡੀ ਕਰ ਲਈ। ਸਾਡੇ ਕੋਲੇ ਬਹੁਤ ਜ਼ਿਆਦੇ ਸੀ। ਮੈਂ ਨਹੀਂ ਇੱਥੇ ਇਸ ਕੁਰਸੀ ਤੇ ਬਹਿ ਕੇ ਆਪਦੇ ਮੁਲਕ ਨੂੰ ਭੰਡਦਾ, ਸਾਡਾ ਮੁਕਾਬਲਾ ਅੱਜ ਵੀ ਕਿਸੇ ਨਾਲ ਨਹੀਂ, ਪਰ ਸਾਡਾ ਉੱਥੇ ਥੋੜਾ ਜਿਹਾ ਬਸ ਦੁਖਾਂਤ ਇਹ ਹੈ ਵੀ ਚੀਜ਼ਾਂ ਬੈਲੈਂਸ ਨਹੀਂ ਹੈਗੀਆਂ। ਜੇ ਬੈਲੈਂਸ ਹੋਣ ਤਾਂ ਮੈਂ ਕਹਿੰਦਾ ਕੋਈ ਸਾਡੇ ਮੁਕਾਬਲੇ 'ਚ ਵੀ ਅੱਜ ਵੀ ਹੈ ਨਹੀਂ। ਥੋੜੇ ਵੇਸਲੇ ਹੋ ਗਏ ਲੋਕ, ਮੈਨੂੰ ਲੱਗਦਾ ਥੋੜਾ ਜਿਹਾ ਕਿਤੇ ਨਾ ਕਿਤੇ, ਪਤਾ ਨਹੀਂ ਹੁਣ ਕਿਹੜੀ ਦੌੜ 'ਚ ਨੇ, ਕਿਹੜੀ ਵਹਿਣ 'ਚ ਵਹਿ ਰਹੇ ਨੇ। ਪਰ ਫਿਰ ਵੀ ਮੈਂ ਹੁਣ ਇਹ ਮੰਨਦਾ ਵੀ ਇੱਥੇ ਸੋਰਸ ਬਹੁਤ ਨੇ। YouTube ਤੇ ਦੇਖਦਾ ਮੈਂ, ਪੰਜਾਬ 'ਚ ਆਰਗੈਨਿਕ ਖੇਤੀ, ਪੰਜਾਬ 'ਚ ਫਰੂਟ ਸਬਜ਼ੀਆਂ, ਬਹੁਤ ਫਾਰਮਰ ਨੇ ਜਿਹੜੇ ਡਿਫਰੈਂਟ ਵੇ 'ਚ ਕੰਮ ਕਰਦੇ ਆ। ਜਿਹੜਾ ਤੁਸੀਂ ਡ੍ਰਿਪ ਵਾਟਰ, ਇਹ ਕਨਸੈਪਟ ਵੀ ਆ ਗਿਆ ਨਾ ਆਪਣੇ। ਵਿਰਲੇ ਬੰਦੇ, ਮਤਲਬ ਜਿਹੜੇ ਅਗਾਂਹ ਵਾਧੂ ਸੋਚਦੇ ਆ ਕਿਸਾਨ, ਜਿਨ੍ਹਾਂ ਨੇ ਖੇਤੀ 'ਚ ਕੁਝ ਕੱਢਣਾ, ਉਹ ਬਹੁਤ ਨੇ। ਕਈ ਬੰਦੇ ਮੈਨੂੰ ਵੀ ਜਾਣਦੇ ਆ, ਸਬਜ਼ੀਆਂ ਲਾਉਂਦੇ ਆ, ਮਤਲਬ ਡਿਫਰੈਂਟ ਵੈਰਾਈਟੀਆਂ ਲਾਉਂਦੇ ਆ, ਤੇ ਉਹ ਸੋਚ ਨਹੀਂ ਸਕਦੇ ਤੁਸੀਂ ਉਹਨਾਂ ਕੋਲ ਉਹ ਕਿੰਨਾ ਕਮਾਉਂਦੇ ਉਹਦੇ 'ਚੋਂ। ਵੈਸੇ ਖੇਤੀਬਾੜੀ ਇੱਕ ਲਾਹੇਮੰਦ ਧੰਦਾ ਨਹੀਂ ਰਿਹਾ ਪੰਜਾਬ 'ਚ, ਡੰਗ ਸਾਰਦਾ ਸਭ ਦਾ ਚੱਲੀ ਜਾਂਦਾ, ਚਲੋ ਆਈ ਚਲਾਈ ਚੱਲੀ ਜਾਂਦੀ ਹੈ। ਪਰ ਜਿਹੜਾ ਬੰਦਾ ਡਿਫਰੈਂਟ ਕਰਦਾ, ਉਹ ਕੁਛ ਨਾ ਕੁਛ ਖੱਟ ਲੈਂਦਾ ਥੋੜਾ। ਇੱਥੇ ਵੀ ਹੁਣ ਚੀਜ਼ਾਂ ਇਹੀ ਨੇ ਨਾ, ਇੱਥੇ ਐਂ ਤਾਂ ਹੈ ਨਹੀਂ ਵੀ ਚਲੋ ਆਪਣੇ ਬਸ ਕੀ ਹੈ ਕਣਕ ਝੋਨਾ, ਇੱਥੇ ਬੈਲੈਂਸ ਬਰਾਬਰ ਕਰਕੇ ਰੱਖਦੇ ਆ ਹਰ ਇੱਕ ਚੀਜ਼ ਦਾ। ਸੋ ਚੀਜ਼ਾਂ ਦਾ ਬਹੁਤ ਫਰਕ ਹੈ, ਡਾਇਵਰਸੀਫਾਈ ਕਰਦੇ ਨੇ ਇੱਥੇ। ਕੋਸ਼ਿਸ਼ ਹੁੰਦੀ ਆ ਵੀ ਸਰਕਾਰਾਂ ਨਾਲ ਖੜਦੀਆਂ ਨੇ, ਹਰ ਇੱਕ ਬੰਦਾ ਸਿਕਿਉਰਿਟੀ ਆ। ਮੈਂ ਇੱਕ ਮੰਨ ਲਓ ਵੀ ਇੱਕ ਫਾਰਮ ਲਾ ਲਿਆ, ਬਾਗ ਲਾ ਲਿਆ, ਇੰਸ਼ੋਰੈਂਸ ਕਰਾ ਲਈ, ਉਹ ਰਿਸਪੌਂਸਿਬਿਲਟੀ ਬਣ ਗਈ ਗਵਰਨਮੈਂਟ ਦੀ। ਫਸਲ ਤੁਹਾਡੇ ਜ਼ਿਮੀਂਦਾਰ ਦੇ ਖੇਤ 'ਚੋਂ ਚੱਕ ਕੇ ਲੈ ਕੇ ਜਾਣੀ ਆ ਗਵਰਨਮੈਂਟ ਨੇ। ਥੋੜਾ ਜਿਹਾ ਸਰਕਾਰਾਂ ਜੇ ਸਾਥ ਦੇਣ, ਮੈਨੂੰ ਲੱਗਦਾ ਕਿ
ਪੰਜਾਬੀਆਂ ਨੇ ਕਿੱਡੇ ਕਿੱਡੇ ਬੰਜਰ ਜਿਹੜੇ ਟਿੱਬੇ ਨੇ ਉਹ ਇੱਥੇ ਵੀ ਪੰਜਾਬੀਆਂ ਨੇ ਆਬਾਦ ਕੀਤੇ ਆ ਹਨਾ। ਕਿੰਨੇ ਕਿੰਨੇ ਹੁਣ ਸੁਣੀਦਾ ਵੀ ਕਿਸੇ ਕੋਲੇ 10,000 ਏਕੜ ਦਾ ਫਾਰਮ ਹੈ, ਕਿਸੇ ਕੋਲ 20,000 ਏਕੜ ਦਾ ਫਾਰਮ ਹੈ। ਮਿਹਨਤੀ ਤਾਂ ਹੈਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਤੇ ਕੰਮ ਕਰਨ ਦਾ ਤਰੀਕਾ ਵੀ ਆ, ਆਉਂਦਾ ਵੀ ਆ, ਸਿਸਟਮ ਦੇ ਨਾਲ ਚੱਲ ਲੈਂਦੇ ਨੇ, ਵਧੀਆ ਚਲਾਉਂਦੇ ਨੇ। ਤੁਸੀਂ ਗੱਲ ਕੀਤੀ ਹੁਣ ਕਿਸਾਨੀ ਦੀ ਗੱਲ ਕੀਤੀ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਤੁਸੀਂ ਇੱਕ ਅਹਿਮ ਰੋਲ ਮੋਹਰੇ ਹੋ ਕੇ ਜਿਹੜਾ ਉਹ ਰੋਲ ਅਦਾ ਕੀਤਾ। ਉਹ ਕਿਸਾਨੀ ਸੰਘਰਸ਼ ਨੇ ਤੁਹਾਨੂੰ ਕਿੱਦਾਂ ਚੇਂਜ ਕੀਤਾ? ਤੁਹਾਨੂੰ ਚੇਂਜ ਕੀਤਾ ਉਹਨੇ ਉੱਦਾਂ? ਡੈਫੀਨੇਟਲੀ ਕੀਤਾ ਬਾਈ ਜੀ, ਇਹ 'ਚ ਕੋਈ ਸ਼ੱਕ ਨਹੀਂ। ਅਖਲਾਕੀ ਫਰਜ਼ ਸੀ ਸਭ ਦਾ, ਇਕੱਲੇ ਮੈਂ ਨਹੀਂ ਉੱਥੇ ਗਿਆ, ਸਾਰਾ ਪੰਜਾਬ ਹੀ ਗਿਆ। ਜਿਹੜੇ ਬਾਹਰ ਵੀ ਪ੍ਰਵਾਸੀ ਭਰਾ ਸਾਡੇ ਵਸਦੇ ਸੀ, ਧੰਨਵਾਦ ਕਰੂੰਗਾ ਮੈਂ ਸਾਰਿਆਂ ਦਾ। ਤੁਹਾਡੇ ਤੋਂ ਬਿਨਾਂ ਉਹ ਸੰਘਰਸ਼ ਜਿੱਤਣਾ ਨਾਮੁਮਕਿਨ ਸੀ, ਅਸੀਂ ਨਹੀਂ ਜਿੱਤ ਸਕਦੇ ਸੀ ਜੇ ਤੁਹਾਡਾ ਸਹਿਯੋਗ ਨਾ ਆਉਂਦਾ, ਜੇ ਤੁਸੀਂ ਹੌਸਲਾ ਨਾ ਦਿੰਦੇ। ਹਰ ਇੱਕ ਚੀਜ਼ ਲਈ ਆਪਾਂ ਨਹੀਂ ਕਹਿੰਦੇ ਚਲੋ ਕਿ ਪੈਸਾ ਹੀ ਸਭ ਕੁਛ ਹੈ, ਪਰ ਫਾਈਨੈਂਸ਼ੀਅਲੀ ਚੀਜ਼ਾਂ ਵੀ ਹੁੰਦੀਆਂ। ਉੱਥੇ ਜਿੰਨੀ NRI ਭਰਾਵਾਂ ਨੇ ਮਦਦ ਕੀਤੀ, ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਸਭ ਦਾ। ਤਾਂ ਜ਼ਿੰਦਗੀ 'ਚ ਬਦਲਾਅ ਆਇਆ ਉਸ ਦਰਮਿਆਨ, ਜਿਹੜਾ ਉਹ 1.5 ਸਾਲ ਸੰਘਰਸ਼ ਚੱਲਿਆ। ਬਦਲਾਅ ਕਿਵੇਂ ਆਇਆ? ਹੁਣ ਆਪਾਂ ਦੇਖੋ, ਆਪਣੇ ਘਰੇ ਬਜ਼ੁਰਗ ਨੇ, ਆਪਾਂ ਉਹਨਾਂ ਕੋਲ ਬਹਿਣਾ ਛੱਡਤਾ, ਆਪਾਂ ਆਪਣੇ ਫੋਨਾਂ 'ਚ ਬਿਜ਼ੀ ਹਾਂ, ਕਿਸੇ ਨੇ ਕਿਸੇ ਤੋਂ ਕੁਝ ਨਹੀਂ ਲੈਣਾ। ਅਸੀਂ 1.5 ਸਾਲ ਉੱਥੇ ਬਜ਼ੁਰਗਾਂ 'ਚ ਹੀ ਕੱਢਿਆ, ਗੱਲਾਂ ਬਾਤਾਂ ਸੁਣੀਆਂ, ਤੇ ਜ਼ਿੰਦਗੀ ਦਾ ਤਜਰਬਾ ਮੈਂ ਕਹਿੰਦਾ ਵੀ ਉਹ ਲੈ ਕੇ ਆਏ 1.5 ਸਾਲ 'ਚ। ਸਾਰੀ ਜ਼ਿੰਦਗੀ ਦਾ ਇੱਕ ਪਾਸੇ ਤੇ ਉਹ 1.5 ਸਾਲ ਦਾ ਇੱਕ ਪਾਸੇ। ਲੋਕ ਨੇੜਿਓਂ ਬਹਿ ਕੇ ਉਹਨਾਂ ਨੂੰ ਸੁਣਿਆ, ਕਿਉਂਕਿ ਕੋਈ ਕੰਮ ਹੈ ਨਹੀਂ ਸੀ, ਚਲੋ ਚੀਜ਼ਾਂ ਸੀਗੀਆਂ, ਮਤਲਬ ਬੈਠੇ ਸੀ। ਉਹਨਾਂ ਦੀ ਜ਼ਿੰਦਗੀ ਦੇ ਅਹਿਮ ਕਿੱਸੇ ਸੁਣੇ ਵੀ ਉਹਨਾਂ ਨੇ ਕਿਵੇਂ ਕਿਵੇਂ ਜ਼ਮੀਨਾਂ, ਪੰਜਾਬ ਹਰਿਆਣਾ ਜਦੋਂ ਇਕੱਠੇ ਸੀ ਤਾਂ ਕਿਵੇਂ ਭਾਈਚਾਰਾ ਸੀ, ਕੀ ਕੀ ਚੀਜ਼ਾਂ ਸੀ, ਕਿਹੜੇ ਕਿਹੜੇ ਹਿੱਸੇ ਸੀ ਜਿਹੜੇ ਸਾਡੇ ਬਜ਼ੁਰਗਾਂ ਦੇ ਪਿੰਡ ਸੀ, ਮਾਲਵਾ ਕਿੱਥੇ ਤੱਕ ਸੀ, ਮਾਝਾ ਕਿੱਥੇ ਤੱਕ ਸੀ, ਸਾਰਾ A to Z ਉਹ ਇਤਿਹਾਸ, ਉਹ ਬਾਬੇ, ਉਹ ਬਜ਼ੁਰਗ ਆਪਣੇ ਅੰਦਰ ਸਮਾਈ ਬੈਠੇ ਆ। ਜਦੋਂ ਅਸੀਂ ਉਹਨਾਂ ਨੂੰ ਬੁਲਾਉਣਾ ਛੱਡ ਦਿੰਦੇ ਹਾਂ, ਉਹਨਾਂ ਨਾਲ ਗੱਲਾਂ ਕਰਨ ਨੂੰ ਹਟ ਜਾਂਦੇ ਹਾਂ, ਤਾਂ ਉਹ ਲੱਗਦਾ ਵੀ ਆਪਦੇ ਆਪ ਨੂੰ ਉਹ ਵੀ ਵਿਚਾਰੇ ਥੋੜ੍ਹੇ ਜਿਹੇ ਉਵੇਂ ਸਮਝਦੇ ਆ ਵੀ ਸਾਡੇ ਧੀਆਂ ਪੁੱਤ ਨੇ, ਸਾਡੇ ਲਈ ਸਮਾਂ ਨਹੀਂ। ਪਰ ਜਦੋਂ ਤੁਸੀਂ ਜ਼ਿੰਦਗੀ ਦਾ ਤਜਰਬਾ ਹੀ ਆ, ਬਿਲਕੁਲ, ਆਪਾਂ ਨਹੀਂ ਕਹਿੰਦੇ ਵੀ ਉਹਨਾਂ ਦੀਆਂ PhDਆਂ ਕੀਤੀਆਂ, ਪਰ ਉਹਨਾਂ ਕੋਲ ਤਜਰਬਾ ਹੈ। ਧੁੱਪ 'ਚ ਵੀ ਨਹੀਂ ਵਾਲ ਚਿੱਟੇ ਹੋਏ, ਤਜਰਬੇ ਨਾ ਹੋਏ, ਹੱਥੀਂ ਉਹਨਾਂ ਨੇ ਸਾਰਾ ਕੁਝ ਆਬਾਦ ਕੀਤਾ। ਤੇ ਜਦੋਂ ਉਹਨਾਂ ਨੇ, ਤੁਸੀਂ ਉਹਨਾਂ ਕੋਲ ਬਹਿ ਗਏ, ਤੁਹਾਨੂੰ ਉਹਨਾਂ ਨੇ ਕੋਈ ਕੰਮ ਦੀ ਹੀ ਗੱਲ ਸਮਝਾਉਣੀ ਹੈ, ਤਾਂ ਜ਼ਿੰਦਗੀ 'ਤੇ ਅਸਰ ਤਾਂ ਡੈਫੀਨੇਟਲੀ ਹੋਇਆ। ਕਈ ਚੀਜ਼ਾਂ ਨੇ ਜਿਹੜੇ ਮੈਨੂੰ ਲੱਗਦਾ ਸੀ ਵੀ ਨਹੀਂ ਇਹ ਇੱਦਾਂ ਹੋਈਆਂ ਨੇ, ਪਰ ਜਦੋਂ ਉਸ ਦਰਮਿਆਨ ਉਹ ਚੀਜ਼ਾਂ ਉਹਨਾਂ ਤੋਂ ਸਿੱਖੀਆਂ, ਉਹਨਾਂ ਤੋਂ ਪੁੱਛੀਆਂ, ਤਾਂ ਲੱਗਿਆ, ਮਤਲਬ ਮੈਂ, ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਬੰਦਾ ਆਪਦੇ ਆਪ 'ਚ ਕਿਤਾਬਾਂ ਪੜ੍ਹ ਕੇ ਹੀ ਵਿਦਵਾਨ ਬਣਦਾ। ਸਹੀ ਗੱਲ, ਪ੍ਰੈਕਟੀਕਲ ਤਜਰਬਾ ਤੁਹਾਡਾ ਜ਼ਿਆਦਾ ਹੁੰਦਾ। ਜਦੋਂ ਤੁਸੀਂ ਇੱਕ ਬੰਦੇ ਨੂੰ ਪੁੱਛਦੇ ਹੋ, ਉਹ ਵੀ ਤੁਹਾਨੂੰ ਉਹੀ ਗੱਲ ਕਹਿੰਦਾ, ਦੂਜੇ ਤੋਂ ਪੁੱਛਦੇ ਹੋ, ਉਹ ਵੀ ਉਹੀ ਕਹਿੰਦਾ। ਜਦੋਂ 10 ਬੰਦੇ ਉਸ ਗੱਲ ਤੇ ਮੋਹਰ ਲਾ ਦੇਣ, ਫਿਰ ਉਹ ਗੱਲ ਸਹੀ ਹੀ ਹੁੰਦੀ ਹੈ। ਤਾਂ ਮੈਨੂੰ ਲੱਗਦਾ ਕਿ ਬਹੁਤ ਫਰਕ ਰਿਹਾ ਮੇਰੀ ਜ਼ਿੰਦਗੀ ਤੇ ਪਰਸਨਲ ਤੌਰ ਤੇ ਵੀ ਬਹੁਤ ਅਸਰ ਪਿਆ। ਮੈਂ ਤਾਂ ਧੰਨਵਾਦ ਕਰੂੰਗਾ ਕਿ ਠੀਕ ਹੈ, ਦੁਖਾਂਤ ਸੀ ਸਾਡੇ ਲਈ, ਪਰ ਪੰਜਾਬੀਆਂ ਨੇ ਉਹਨੂੰ ਵੀ ਮੇਲੇ ਵਾਂਗੂ ਲੜਿਆ। ਬੇਸ਼ੱਕ ਦੁਖਾਂਤ ਸੀ, ਕਿਸਾਨਾਂ ਨੇ ਉਹਨੂੰ ਵੀ ਇੱਕ ਮੁੱਦਾ ਬਣਾ ਕੇ ਜਿੰਦਾ ਦਿਲੀ ਨਾਲ, ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਇਹ ਸੰਘਰਸ਼ ਐਸਾ ਸੰਘਰਸ਼ ਬਣ ਗਿਆ ਵੀ ਲੈ ਕੇ, ਮੈਂ ਕਹਿੰਦਾ ਬਦਾਮਾਂ ਦੇ ਲੰਗਰ, ਕੀ ਆਪਸੀ ਭਾਈਚਾਰਾ, ਕਿਹੜਾ ਉੱਥੇ ਨਾਂ ਲਓ ਤੁਸੀਂ, ਪੀਜ਼ੇ, ਕਿਹੜਾ ਪੀਜ਼ਾ, ਹਰ ਇੱਕ ਸਹੂਲਤ ਤੇ ਪੋਜ਼ਿਟਿਵ ਚੀਜ਼ ਸੀ ਸਾਰੀ। ਔਰ ਜਿੰਨਾ ਉਹ ਏਰੀਆ ਦਿੱਲੀ ਦੇ ਨੇੜੇ ਤੇੜੇ ਦਾ ਸੀਗਾ, ਜਦੋਂ ਅਸੀਂ ਉੱਥੋਂ ਉੱਠ ਕੇ ਆਏ ਆ, ਉਹ ਚਾਹੁੰਦੇ ਨਹੀਂ ਸੀਗੇ, ਉਹਨਾਂ ਨਾਲ ਬੌਂਡਿੰਗ ਉਹ ਬਣ ਗਈ। ਸਰਕਾਰਾਂ ਨੇ ਉਹਨਾਂ ਨੂੰ ਸਾਡੇ ਖਿਲਾਫ ਚਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਉਹੀ ਹੈ ਨਾ ਵੀ ਉਹ ਬੌਂਡਿੰਗ ਇੰਨੀ ਬਣ ਗਈ, ਉਹਨਾਂ ਨਾਲ ਨਹੀਂ ਹੋਈ। ਇੱਦਾਂ ਦਾ ਵੀ ਜਦੋਂ ਬੰਦਾ ਸੱਚ ਤੇ ਖੜਦਾ ਹੈ, ਸੱਚ ਦੀ ਗੱਲ ਕਰਦਾ ਹੈ, ਤੇ ਉਦੋਂ ਫਿਰ ਤੁਹਾਨੂੰ ਸਮਰਥਨ, ਜਿਹੜਾ ਸਾਥ ਆ, ਉਹ ਡੈਫੀਨੇਟਲੀ ਸ਼ੁਰੂ ਤੋਂ ਸੁਣਦੇ ਆਉਂਦੇ ਆ ਜੀ ਵੀ ਏਕੇ 'ਚ ਜਿੱਤ ਹੁੰਦੀ ਹੈ। ਸੋ ਉੱਥੇ ਏਕਾ ਸੀ, ਆਪਣੇ ਸਵਾਰਥਾਂ ਤੋਂ ਉੱਤੇ ਉੱਠ ਕੇ ਹਰ ਇੱਕ ਬੰਦਾ ਪੰਜਾਬ ਲਈ ਖੜਾ ਸੀ, ਇਹ ਗੱਲ ਵੱਡੀ ਸੀ, ਤੇ ਏਕੇ ਦੀ ਜਿੱਤ ਉਹ ਹੋਈ ਆ। ਠੀਕ ਹੈ, ਬੜੇ ਲੋਕ ਕਹਿੰਦੇ ਆ ਕਿ ਯਾਰ ਅਸੀਂ ਕੀ ਖੱਟਿਆ, ਸਾਨੂੰ ਤਾਂ ਫੇਰ ਦੁਬਾਰੇ ਉਹੀ ਚੀਜ਼ਾਂ ਨੇ ਉਲਝਾ ਲਿਆ, ਪਰ ਦੁਨੀਆ ਤੇ ਇੱਕ ਛਾਪ ਛੱਡ ਜਾਣੀ, ਇਤਿਹਾਸ ਬਣਾ ਵੀ ਅਸੀਂ ਜਿਉਂਦੇ ਬੈਠੇ ਹਾਂ ਹਲੇ। ਸਾਡੀ ਜੇ ਅਸੀਂ ਆਪਦੀ ਗੱਲ ਕਰੀਏ, ਪਰਸੈਂਟੇਜ ਦੀ ਦੁਨੀਆ 'ਚ ਕੁਝ ਵੀ ਨਹੀਂ ਸਾਡੀ ਗਿਣਤੀ, ਤੇ ਉਹ ਸੰਘਰਸ਼ ਦੁਨੀਆ ਦੇ ਸੰਘਰਸ਼ਾਂ 'ਚ ਗਿਣਿਆ ਜਾਂਦਾ। ਸ਼ੁਰੂ ਕਿੱਥੋਂ ਹੋਇਆ? ਪੰਜਾਬ ਦੀ ਧਰਤੀ ਤੋਂ। ਤਾਂ ਇਹ ਗੱਲ ਵੱਡੀ ਹੈ, ਮੈਨੂੰ ਲੱਗਦਾ ਇਹ ਬਹੁਤ ਵੱਡੀ ਗੱਲ ਆ। ਬਿਲਕੁਲ, ਜਿੱਦਾਂ ਜਸਵੀਰੇ ਤੁਸੀਂ ਇਹ ਚੀਜ਼ ਜਿਹੜੀ ਕਹਿ ਰਹੇ ਆ ਵੀ ਇਸ ਤਰੀਕੇ ਦੇ ਨਾਲ ਚੱਲਿਆ, ਜਿਸ ਤਰੀਕੇ ਦੇ ਨਾਲ ਉਹ ਵਧਿਆ ਫੁੱਲਿਆ, ਜਿੱਦਾਂ ਸਪੋਰਟ ਦੁਨੀਆ ਭਰ ਦੇ ਸੈਲੀਬ੍ਰਿਟੀਜ਼ ਤੋਂ ਵੀ ਜਿਹੜੀ ਉਹ ਆਪਾਂ ਨੂੰ ਉੱਥੇ ਮਿਲੀ। ਕਿਸਾਨੀ ਸੰਘਰਸ਼ ਦੇ ਵਿੱਚ ਸਾਰੇ, ਜਿੱਦਾਂ ਤੁਸੀਂ ਕਿਹਾ ਵੀ ਪੰਜਾਬੀ ਗਾਇਕਾਂ ਨੇ, ਜਿਹੜਾ ਵੀ ਇਲਾਕੀ ਫਰਸੀ ਸਾਰੇ ਆਏ, ਤੁਸੀਂ ਵੀ ਗੀਤ ਕਿਸਾਨ ਐਂਥਮ ਦੇ ਵਿੱਚ ਗਾਇਆ। ਮੈਂ ਚਾਹੂੰਗਾ ਵੀ ਤੁਸੀਂ ਕੁਝ ਬੋਲ ਉਸ ਸਾਡੇ ਨਾਲ ਸ਼ੇਅਰ। ਮੈਂ ਐਂਥਮ ਦੇ ਬੋਲ ਸਾਂਝੇ ਕਰਦਾ। ਐਂਥਮ ਜਿਵੇਂ ਬਣਿਆ, ਸ਼੍ਰੀ ਬਰਾੜ ਨੇ ਲਿਖਿਆ, ਤੇ ਮੇਰੇ ਵਿਆਹ ਤੇ ਸੀ ਸਾਰੇ ਆਰਟਿਸਟ ਇਕੱਠੇ ਹੋਏ ਹੋਏ, ਤੇ ਉਹ ਸ਼੍ਰੀ ਕਹਿੰਦਾ ਯਾਰ ਵੀ ਆਪਾਂ ਇੰਨੇ ਬੰਦੇ ਇਕੱਠੇ, ਉਦੋਂ ਪਹਿਲਾਂ ਅਸੀਂ ਇਕੱਲੇ ਨੇ ਗਾਣੇ ਕੱਢੇ ਸੀ,
ਪਹਿਲਾ ਗਾਣਾ ਜਿਹੜਾ ਧਰਨੇ ਤੇ ਸੰਘਰਸ਼ ਤੇ ਆਇਆ ਉਹ ਆਪਣਾ ਆਇਆ ਸੀਗਾ। ਉਸ ਤੋਂ ਬਾਅਦ ਫਿਰ ਬਹੁਤ ਆਰਟਿਸਟਾਂ ਦੇ ਐਂਥਮ ਜਿਵੇਂ ਬਣਿਆ, ਗਾਣੇ ਤਾਂ ਸਾਰਿਆਂ ਨੇ ਕੱਢੇ, ਸਾਰਿਆਂ ਦੇ ਚੱਲੇ ਵੀ ਬੜੇ, ਪਰ ਐਂਥਮ ਮਤਲਬ ਮੈਂ ਹੈਰਾਨ ਆ ਵੀ ਕਲੱਬਾਂ 'ਚ ਵੀ ਵੱਜਿਆ ਗਾਣਾ। ਜਿਹੜੇ ਸਾਡੇ ਖਿਲਾਫ ਸੀ ਉਹਨਾਂ ਦੇ ਜਵਾਕ ਵੀ ਸਾਡੇ ਗਾਣਿਆਂ ਦੇ ਨੱਚ ਰਹੇ ਸੀਗੇ ਕਲੱਬਾਂ 'ਚ, ਤਾਂ ਉਹ ਮਤਲਬ ਜਿੱਥੇ ਲੈਂਗੁਏਜ ਦੇਖੋ ਮਿਊਜ਼ਿਕ ਉਹ ਚੀਜ਼ ਆ ਵੀ ਕੋਈ ਇਹ ਨਹੀਂ ਕਿ ਪੰਜਾਬੀ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ। ਰਕੇਸ਼ ਟਕੈਤ ਜੀ ਨੇ ਸਟਾਰਟਿੰਗ 'ਚ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਉੱਥੇ ਯੂਪੀ 'ਚ ਰੈਲੀ ਕੀਤੀ ਬਹੁਤ ਵੱਡੀ, ਤਾਂ ਜਦੋਂ ਮੈਂ ਉਹ ਗਾਣਾ ਗਾਇਆ ਉੱਥੇ ਤੇ ਰਕੇਸ਼ ਟਕੈਤ ਜੀ ਨੇ ਪਿੱਛੇ ਆ ਕੇ ਮੇਰੀ ਬਾਂਹ ਫੜ ਲਈ। ਅੱਛਾ ਕਹਿੰਦਾ ਯਾਰ ਤੁਮ ਥੇ ਜਿਸਨੇ ਉਹ 2-2 ਟਰਾਲੀ ਕਾ ਗਾਣਾ ਗਾਇਆ ਥਾ। ਅੱਛਾ ਮੈਂ ਕਿਹਾ ਹਾਂਜੀ ਉਹ ਅਸੀਂ ਗਾਇਆ ਸੀ। ਤਾਂ ਦੇਖੋ ਸਾਡੇ ਲਈ ਇਹ ਕਿੱਡੀ ਵੱਡੀ ਗੱਲ ਹੈ। ਸੋ ਮੈਨੂੰ ਲੱਗਦਾ ਹੱਦਾਂ ਸਰਹੱਦਾਂ ਪਾਰ ਕਰ ਜਾਂਦਾ ਮਿਊਜ਼ਿਕ ਦਾ। ਬਾਈ ਤੁਸੀਂ ਦੇਖੋ ਲਹਿੰਦੇ ਪੰਜਾਬ ਤੋਂ ਕਿੰਨੇ ਲੋਕਾਂ ਦੇ ਸੁਨੇਹੇ ਆਏ ਕਿ ਯਾਰ ਅਸੀਂ ਇਹ ਤੁਹਾਡਾ ਗਾਣਾ ਸੁਣ ਰਹੇ ਹਾਂ। ਵੈਸੇ ਚਲੋ ਗਾਣੇ ਸੁਣਦੇ ਆ, ਭਾਸ਼ਾ ਇੱਕ ਹੈ, ਸਾਰਾ ਕੁਝ ਸੇਮ ਹੈ, ਪਰ ਮੈਂ ਇੱਥੇ ਇਹ ਵੀ ਇੱਕ ਚੀਜ਼ ਸਾਬਤ ਹੋ ਗਈ। ਆਪਾਂ ਕਹਿੰਦੇ ਕਿ ਆਪਾਂ ਜੇ ਕੋਈ ਚੰਗਾ ਗਾਣਾ ਕਰੀਏ ਲੋਕ ਸੁਣਦੇ ਨਹੀਂ, ਲੋਕਾਂ ਨੇ ਸਾਬਤ ਕੀਤਾ। ਇੱਕ 8 ਮਿੰਟ ਦਾ ਗਾਣਾ, ਦੂਜਾ ਐਂਥਮ ਮੈਨੂੰ ਲੱਗਦਾ 9 ਮਿੰਟ ਦਾ ਸੀ, ਉਹ ਸੁਣਿਆ ਲੋਕਾਂ ਨੇ ਸਾਰਿਆਂ ਨੇ, ਉਹ ਜਜ਼ਬਾਤ ਜੁੜੇ ਹੋਏ ਸੀ। ਸੋ ਮੈਂ ਤੁਹਾਨੂੰ ਉਹਦੀਆਂ 2 ਲਾਈਨਾਂ ਸੁਣਾਉਣਾ। ਸਾਨੂੰ ਦਿਖਾਉਂਦੀ ਅੱਖਾਂ ਦਿਲੀਏ ਚੰਗਾ ਨਹੀਂ ਸਲੀਕਾ, ਹੋ ਵਿੱਚ ਕੈਨੇਡਾ ਝੂਲਣ ਝੰਡੇ ਮੰਗਦਾ ਸਾਥ ਅਮਰੀਕਾ, ਯੂਪੀ ਐਮਪੀ ਰਾਜਸਥਾਨ ਹਰਿਆਣਾ ਵੀ ਰਹਿ ਨਿੱਕਾ, ਅਜੇ ਤਾਂ ਸਾਡੇ ਬਾਬੇ ਆਏ ਸੀ, ਅਜੇ ਤਾਂ ਕੱਲੇ ਬਾਬੇ ਆਏ ਸੀ, ਸੈਂਟਰ ਦੀਆਂ ਪੈ ਗਈਆਂ ਚੀਕਾਂ, ਅਜੇ ਤਾਂ ਕੱਲੇ ਬਾਬੇ ਆਏ ਸੀ, ਹੁੰਦੇ ਇਸ਼ਾਰਾ ਡੰਡਾ ਡੁੱਕ ਦੇਣਗੇ ਨੀ, ਅਜੇ ਪੁੱਤ ਪੁੱਤ ਆ ਕੇ ਬਿਠਾਏ ਹੋਏ ਨੇ, ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ, ਮੁੰਡੇ ਨਹੀਂ ਪੰਜਾਬੋਂ ਇਹ ਆਏ ਹੋਏ ਨੇ, ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ, ਹੋ BBC ਦੇ ਉੱਤੇ ਵੇਖ ਛਾਏ ਹੋਏ ਨੇ। ਬਹੁਤ ਮਿਹਰਬਾਨੀ। ਕੀ ਬਾਤ ਹੈ। ਛਾਏ ਹੋਏ ਆ ਜਸ ਬਾਜਵਾ ਵੀ ਦਾ ਵੀ ਜਿਹੜਾ ਪੂਰੀ ਤਰ੍ਹਾਂ ਛਾਇਆ ਆ। ਵਿਆਹ ਵੀ ਬੜਾ ਸਿੰਪਲ ਕੀਤਾ। ਵਿਆਹ ਤੁਹਾਡਾ ਉਸ ਟਾਈਮ ਦੇ ਉੱਤੇ ਹੋਇਆ। ਇੱਕ ਤਾਂ ਕਿਸਾਨੀ ਸੰਘਰਸ਼ ਨੇ ਤੁਸੀਂ ਕਿਹਾ ਵੀ ਪਰਸਨਲ ਲੈਵਲ ਤੇ ਚੇਂਜ ਕੀਤਾ, ਵਿਆਹ ਤੋਂ ਬਾਅਦ ਵੀ ਚੇਂਜ ਹੋਏ। ਹਾਂ ਹੋ ਹੀ ਜਾਂਦਾ ਬੰਦਾ, ਮਤਲਬ ਓਨਾ ਨਹੀਂ ਕੋਈ ਜ਼ਮੀਨ ਅਸਮਾਨ ਦਾ ਫਰਕ ਨਹੀਂ, ਪਰ ਥੋੜਾ ਜਿਹਾ ਫਰਕ ਤਾਂ ਜ਼ਰੂਰ, ਥੋੜੀਆਂ ਰਿਸਪੌਂਸਿਬਿਲਟੀਆਂ ਵੱਧ ਜਾਂਦੀਆਂ ਨੇ। ਤੁਹਾਡਾ ਪਰਿਵਾਰ ਪਹਿਲਾਂ ਐ ਹੁੰਦਾ ਵੀ ਚਲੋ ਜੇ ਇੱਥੇ ਆਏ ਹੋਏ ਆ ਮਹੀਨਾ ਲੇਟ ਵੀ ਚਲੇ ਗਏ 15 ਦਿਨ ਤਾਂ ਵੀ ਕੋਈ ਚੱਕਰ ਨਹੀਂ। ਹੁਣ ਐ ਹੁੰਦਾ ਵੀ ਚਲੋ ਪਿੱਛੇ ਪਰਿਵਾਰ ਹੈ, ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਔਰ ਗੱਲ ਇਹ ਨਹੀਂ ਕਿ ਤੁਸੀਂ ਇਹਦੇ 'ਚ ਕੋਈ ਲੋ ਫੀਲ ਕਰੋ ਵੀ ਤੁਸੀਂ ਜਾਣਾ ਹੀ ਆ ਟਾਈਮ ਤੇ। ਇੱਕ ਤੁਸੀਂ ਜ਼ਿੰਦਗੀ ਹਰ ਇੱਕ ਚੀਜ਼ ਤੋਂ ਤੁਹਾਨੂੰ ਸਬਕ ਦਿੰਦੀ ਹੈ, ਐਕਸਪੀਰੀਅੰਸ ਦਿੰਦੀ ਹੈ। ਇਹਨਾਂ ਚੀਜ਼ਾਂ ਤੋਂ ਤੁਸੀਂ ਸਿੱਖਦੇ ਹੋ। ਜਦੋਂ ਅਸੀਂ ਆਪਦੇ ਬਜ਼ੁਰਗਾਂ ਨੂੰ ਦੇਖਦੇ ਹਾਂ ਕਿ ਕਿਵੇਂ ਮਤਲਬ ਮਾਤਾ ਉਹਨੀ ਸਾਡੀਆਂ ਗੱਲ ਕਈ ਵਾਰੀ ਬੈਠੀਆਂ ਮਿਹਣਾ ਮਾਰ ਦਿੰਦੀਆਂ ਵੀ ਅਸੀਂ ਤਾਂ 35 ਸਾਲ ਕੱਢ ਗਏ ਕਦੇ ਚੂੰ ਨਹੀਂ ਕੀਤੀ ਤੇ ਤੁਸੀਂ ਅੱਜ ਦੇ ਕੱਲ੍ਹ ਦੇ ਜੰਮੇ ਮੂਹਰੇ ਬੋਲਦੇ ਆ। ਸੋ ਇਹ ਜ਼ਿੰਦਗੀ 'ਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ। ਲਾਈਫ ਹੈ ਜਿਹੜੀ ਉਹ ਐਕਸਪੀਰੀਅੰਸ ਹੀ ਹੈ ਮੈਨੂੰ ਲੱਗਦਾ। ਸੋ ਇਹ ਵੀ ਇੱਕ ਬਹੁਤ ਵਧੀਆ ਸ਼ੁਕਰ ਹੈ ਪਰਮਾਤਮਾ ਦਾ। ਡੈਫੀਨੇਟਲੀ ਚੇਂਜ ਟਾਈਮ ਦੇ ਨਾਲ ਹੋ ਜਾਵੇ ਤਾਂ ਵਧੀਆ ਸਾਰਾ ਕੁਝ। ਹਾਂ ਹਾਣ ਨੂੰ ਹਾਣ ਤੇ ਟਾਈਮ ਦੇ ਨਾਲ ਜੇ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ। ਤੁਹਾਡੇ ਮੁਕੱਦਰਾਂ ਦੀ ਗੱਲ ਹੁੰਦੀ ਹੈ, ਇਹ ਭਾਗਾਂ ਦੀ ਗੱਲ ਹੁੰਦੀ ਹੈ। ਚੰਗੀ ਕਿਸਮਤ ਹੈ ਤੁਹਾਡੀ ਤਾਂ ਇਹ ਜਿਹੜੇ ਕਾਰਜ ਨੇ ਤੁਹਾਡੇ ਸਿਰੇ ਚੜ੍ਹਦੇ ਜੀ। ਤੁਸੀਂ ਇੱਕ ਜਗ੍ਹਾ ਮੈਂ ਸੁਣ ਰਿਹਾ ਸੀ ਵੀ ਪਹਿਲਾਂ ਤੁਸੀਂ ਸੋਚਦੇ ਹੁੰਦੇ ਸੀ ਵੀ ਇਕੱਲਾ ਕਮਰਸ਼ੀਅਲ ਗਾਉਣਾ, ਫਿਰ ਤੁਹਾਨੂੰ ਇੱਕ ਗਾਣੇ ਨੇ ਚੇਂਜ ਕੀਤਾ, ਫਿਰ ਤੁਸੀਂ ਧਾਰਮਿਕ ਵੀ ਹੋਏ, ਮੁੱਦਿਆਂ ਦੇ ਉੱਤੇ ਵੀ ਆਏ। ਉਹ ਚੇਂਜ ਦੇ ਬਾਰੇ ਤੁਸੀਂ? ਹਾਂ ਉਹ ਇਦਾਂ ਹੀ ਬਸ ਇਸੇ ਅੰਦੋਲਨ 'ਚ ਹੋਇਆ ਵੀਰੇ। ਕੋਈ ਬਾਹਲਾ ਲੰਬਾ ਚੌੜਾ ਫਾਰਮੈਟ ਨਹੀਂ। ਮੈਂ ਹੁਣ ਅਕਸਰ ਇਹ ਗੱਲ ਕਰਦਾ ਹੁੰਦਾ ਵੀ ਤੁਸੀਂ ਸਟੇਜ ਤੇ ਬੋਲੋ, ਬੇਸ਼ੱਕ ਤੁਸੀਂ ਦਿਲੋਂ ਨਹੀਂ ਬੋਲ ਰਹੇ, ਪਰ ਤੁਹਾਡੀ ਸਟੇਜ ਆ ਬੋਲਣ ਦੇ ਲਈ। ਤੁਸੀਂ ਬੋਲ ਰਹੇ ਹੋ, ਚਾਹੇ ਕੋਈ ਗਾਣਾ ਬੋਲ ਰਹੇ ਹੋ, ਜਿਹੜਾ ਮੂਹਰੇ 1000 2000 ਬੰਦਾ 5000 ਖੜਾ ਉਹ ਤੁਹਾਡਾ ਬੋਲ ਸੁਣ ਕੇ ਕੀ ਪਤਾ ਕਿਹਦੇ ਦਿਲ ਤੇ ਕੀ ਅਸਰ ਕਰ ਜਾਣਾ। ਤੁਹਾਡਾ ਕੰਮ ਫਰਜ਼ ਹੈ ਬੋਲਣ ਦਾ, ਠੀਕ ਆ। ਤੁਸੀਂ ਦਿਲੋਂ, ਵੈਸੇ ਤਾਂ ਦਿਲੋਂ ਬੋਲੋ, ਜੇ ਤੁਸੀਂ ਦਿਲੋਂ ਵੀ ਨਹੀਂ ਬੋਲ ਰਹੇ ਪਰ ਤੁਸੀਂ ਬੋਲੋ, ਕਿਸੇ ਨੇ ਅਸਰ ਕਰ ਦੇਣਾ। ਇਦਾਂ ਹੀ ਮੈਂ ਇੱਕ ਵੀਡੀਓ ਦੇਖਦਾ ਸੀ ਜਦੋਂ ਅੰਦੋਲਨ ਚੱਲਦਾ ਸੀ, ਠੀਕ ਆ, ਸਾਰੇ ਜਣੇ ਪੋਸਟਾਂ ਪਾਉਂਦੇ, ਸਪੋਰਟ ਕਰਦੇ ਸੀ। ਕਿਤੇ ਸੰਘਰਸ਼ ਚੱਲ ਰਿਹਾ ਸੀ ਤੇ ਪੁਲਿਸ ਵਾਲੇ ਨੇ ਬਜ਼ੁਰਗ ਦੇ ਸਿਰ 'ਚ ਡਾਂਗ ਮਾਰੀ ਬਹੁਤ ਦੱਬ ਕੇ। ਉਹ ਬਹੁਤ ਵੀਡੀਓ ਵਾਇਰਲ ਹੋਈ ਸੀ ਤੇ ਮੈਨੂੰ ਉਹ ਵੀਡੀਓ ਨੇ ਅੰਦਰੋਂ ਝੰਜੋੜਿਆ ਬਹੁਤ ਵੀ ਯਾਰ ਵੀ ਜੇ ਇਹ 80-85 ਸਾਲ ਦਾ ਬਜ਼ੁਰਗ ਝੰਡਾ ਚੱਕ ਕੇ ਡਾਂਗਾਂ ਖਾ ਸਕਦਾ, ਠੀਕ ਆ, ਆਰਟਿਸਟਾਂ ਅਸੀਂ, ਉਹ ਡਿਫਰੈਂਟ ਗੱਲ ਹੈ। ਪਰ ਜਦੋਂ ਗੱਲ ਅਣਖ ਤੇ ਆ ਗਈ, ਜਦੋਂ ਗੱਲ ਹੀ ਖੇਤਾਂ ਤੇ ਆ ਗਈ, ਖਿੱਤਾ ਕੋਈ ਵੀ ਕਿੱਤਾ, ਕੋਈ ਵੀ ਖਿੱਤਾ, ਕੋਈ ਵੀ ਸੂਬਾ ਉਹਦੇ ਨਾਲ ਮਸ਼ਹੂਰ ਹੈ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਅਸੀਂ ਜੇ ਸਾਨੂੰ ਖੇਤਾਂ ਦੇ ਪੁੱਤ ਕਿਹਾ ਜਾਂਦਾ ਸਾਡੇ ਬਜ਼ੁਰਗਾਂ ਨੂੰ, ਅਸੀਂ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਇਕੱਲਾ ਕਮਰਸ਼ੀਅਲ ਨਹੀਂ ਅਸੀਂ ਜੁੜੇ ਵੀ ਸਾਡਾ ਰੁਜ਼ਗਾਰ ਹੀ ਆ, ਸਾਡਾ ਸੱਭਿਆਚਾਰ ਖੇਤਾਂ ਦੇ ਨਾਲ ਜੁੜਿਆ ਹੋਇਆ। ਅਸੀਂ ਉਹਨਾਂ ਮੋਟਰਾਂ ਤੇ ਆਪਦਾ ਬਚਪਨ ਹੰਢਾਇਆ। ਉਹ ਮੈਨੂੰ ਲੱਗਿਆ ਵੀ ਨਹੀਂ ਯਾਰ ਜਾਣਾ ਚਾਹੀਦਾ। ਜੇ ਇਹ 80 ਸਾਲ ਦਾ ਬਜ਼ੁਰਗ ਜਾ ਸਕਦਾ ਫਿਰ ਅਸੀਂ ਕਿਉਂ ਨਹੀਂ ਜਾ ਸਕਦੇ। ਸੋ ਅਸੀਂ ਉੱਥੋਂ ਸ਼ੁਰੂ ਕੀਤਾ।
ਉਦੋਂ ਬਾਅਦ ਚ ਉਦੋਂ ਪਹਿਲਾਂ ਮੈਨੂੰ ਇਹੀ ਲੱਗਦਾ ਸੀ ਵੀ ਪੈਸੇ ਕਮਾਉਣੇ ਨੇ ਤੇ ਕਮਰਸ਼ੀਅਲ ਲਗਾਉਣਾ, ਦੈਟਸ ਇਟ, ਆਪਣੀ ਇੰਨੀ ਉਹ ਜ਼ਿੰਦਗੀ ਆ। ਪਰ ਜਦੋਂ ਅੰਦੋਲਨ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੀ ਅਸਰ ਹੋਇਆ, ਜਦੋਂ ਉਹਦੇ ਵਿੱਚ ਗਏ, ਕਈ ਚੰਗੀਆਂ ਕਿਤਾਬਾਂ ਪੜ੍ਹੀਆਂ, ਫਿਰ ਇਹ ਸਮਝ ਚ ਆਇਆ ਵੀ ਕਈ ਤੁਹਾਡੇ ਫਰਜ਼ ਵੀ ਹੁੰਦੇ ਨੇ ਜੋ ਤੁਹਾਨੂੰ ਪ੍ਰਮਾਤਮਾ ਨੇ ਮੁਕਾਮ ਬਖਸ਼ਿਆ, ਚਲੋ ਪੰਜਾਬੀਆਂ ਨੇ ਬਖਸ਼ਿਆ, ਸਰੋਤਿਆਂ ਨੇ ਪਿਆਰ ਕੀਤਾ, ਤਾਂ ਤੁਹਾਡਾ ਇਹ ਫਰਜ਼ ਵੀ ਬਣਦਾ ਕਿ ਠੀਕ ਹੈ ਜੋ ਕੁਝ, ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਜੋ ਕੁਝ ਦਿੱਤਾ ਅੱਜ ਤੱਕ, ਸਾਰਾ ਕੁਝ ਇਹਨਾਂ ਦੀ ਦੇਣ ਹੈ। ਪਰ ਜੇ ਤੁਸੀਂ ਇੱਕ ਲੈਵਲ ਤੇ ਹੋ ਤਾਂ ਤੁਸੀਂ ਆਪਣੀ ਕੌਮ ਦੀ, ਆਪਣੇ ਖਿੱਤੇ ਦੀ, ਆਪਣੇ ਲੋਕਾਂ ਦੀ ਗੱਲ ਜ਼ਰੂਰ ਕਰੋ, ਰਿਪਰੈਜ਼ੈਂਟ ਕਰੋ ਉਹਨਾਂ ਨੂੰ, ਬਿਲਕੁਲ ਕਰੋ ਉਹਨਾਂ ਦੀ ਆਵਾਜ਼ ਚ। ਉਹ ਜਿਹੜਾ ਕੋਈ ਵੀ ਗਾਣਾ ਹੈ, ਕੋਈ ਵੀ ਫਿਲਮ ਹੈ, ਜਿਵੇਂ ਹੁਣ ਅਸੀਂ ਚੱਲ ਜਾਂਦੀ ਹੈ ਪਿੱਛੇ ਕੀਤੀ, ਉਹ ਪਈ ਹੀ ਰਹਿ ਜਾਣੀ ਹੈ। ਉਹ ਅੱਜ ਤੋਂ 20 ਸਾਲ ਬਾਅਦ ਵੀ ਜਦੋਂ ਕਿਸੇ ਨੇ ਦੇਖਣੀ ਹੈ ਨਾ, ਉਹਨੇ ਉਦੋਂ ਵੀ ਉਨਾ ਹੀ ਅਸਰ ਕਰਨਾ ਹੈ। ਸੋ ਇਹ ਸਾਡਾ ਫਰਜ਼ ਬਣਦਾ। ਇਹ ਚੀਜ਼ਾਂ ਉਸ ਅੰਦੋਲਨ 'ਚ ਜਾ ਕੇ ਮੇਰੇ ਸਮਝ ਆਈਆਂ ਵੀ ਨਹੀਂ ਯਾਰ, ਕਈ ਆਰਟਿਸਟਾਂ ਦੇ ਮੈਂ ਗੀਤ ਸੁਣੇ, ਮੈਨੂੰ ਲੱਗਿਆ ਵੀ ਨਹੀਂ ਯਾਰ ਇਹ ਤਾਂ ਬਹੁਤ ਬਾ ਕਮਾਲ ਨੇ ਗੱਲਾਂ, ਮੈਂ ਇੰਪ੍ਰੈਸ ਹੋਇਆ ਮਤਲਬ ਉਹਨਾਂ ਚੀਜ਼ਾਂ ਤੋਂ। ਫਿਰ ਮੈਨੂੰ ਵੀ ਲੱਗਿਆ ਵੀ ਨਹੀਂ ਯਾਰ ਵੀ ਕਰਨਾ ਚਾਹੀਦਾ, ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕੀਤਾ। ਤੇ ਹੁਣ ਐਜ਼ ਐਨ ਆਪਣਾ ਫਰਜ਼ ਸਮਝਦੇ ਹੋਏ ਜੇ 8 ਗੀਤ ਕਮਰਸ਼ੀਅਲ ਕਰਦੇ ਆ ਤਾਂ ਕੋਸ਼ਿਸ਼ ਕਰਦੇ ਆ ਵੀ 3 ਗਾਣੇ ਸੋਸ਼ਲ ਜਾਂ ਸਾਡੇ ਲੋਕਾਂ ਦੀ ਵੀ ਗੱਲ ਕੀਤੀ ਜਾਵੇ, ਧਾਰਮਿਕ ਕੀਤੇ ਜਾਣ। ਨਹੀਂ ਬਿਲਕੁਲ, ਲੋਕ ਚਾਹੁੰਦੇ ਆ, ਦੇਖੋ ਇੰਨਾ ਜ਼ਿਆਦਾ ਚੇਂਜ ਕਿਸੇ ਦੇ ਵਿੱਚ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਆਉਣਾ ਔਖਾ ਹੁੰਦਾ ਆ, ਪਰ ਇਹ ਇੱਕ ਖੁੱਲ੍ਹੇ ਦਿਲ ਦੀ ਤੇ ਖੁੱਲ੍ਹੇ ਦਿਮਾਗ ਦੀ ਵੀ ਨਿਸ਼ਾਨੀ ਹੁੰਦੀ ਆ ਵੀ ਤੁਸੀਂ ਚੇਂਜ ਨੂੰ ਅਪਣਾ ਰਹੇ ਆ, ਪੋਜ਼ਿਟਿਵ ਚੀਜ਼ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਨਹੀਂ ਤਾਂ ਅਕਸਰ ਸਿੰਗਰਸ ਦੇ ਨਾਲ ਤੁਸੀਂ ਜਿੱਦਾਂ ਸ਼ੁਰੂਆਤ 'ਚ ਕਹਿੰਦੇ ਵੀ ਕਲੱਬਿੰਗ ਤੇ ਇਹ ਤਾਂ ਫਨ ਹੀ ਆਉਂਦਾ ਆ, ਤੁਸੀਂ ਕਹਿੰਦੇ ਵੀ ਨਹੀਂ ਮੇਰਾ ਉੱਦਾਂ ਦਾ ਸ਼ੌਂਕ ਨਹੀਂ, ਕਿਤਾਬਾਂ ਤੁਸੀਂ ਪੜ੍ਹਨ ਲੱਗ ਗਏ, ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਰੁਝਾਨ ਜਿਹੜਾ ਹੋਇਆ ਆ। ਸੋ ਇਹ ਇੱਕ ਪੋਜ਼ਿਟਿਵ ਅੰਦਰ ਦੇ ਨਾਲ ਜਸ ਜਿਹੜਾ ਉਹ ਜੁੜ ਗਿਆ। ਮੈਨੂੰ ਲੱਗਦਾ ਸਾਰੀ ਜ਼ਿੰਦਗੀ ਬੰਦਾ ਜੁੜੀ ਜਾਂਦਾ, ਸਾਰੀ ਜ਼ਿੰਦਗੀ ਸਿੱਖੀ ਜਾਂਦਾ। ਸ਼ੁਰੂਆਤ ਹੋ ਗਈ, ਮੈਂ ਨਹੀਂ ਕਿਹਾ, ਹਲੇ ਨਹੀਂ ਮੈਂ ਕਹਿ ਸਕਦਾ ਵੀ ਜੁੜ ਗਿਆ, ਪਰ ਸ਼ੁਰੂਆਤ ਜ਼ਰੂਰ ਹੋ ਗਈ। ਹੁਣ ਜਿਵੇਂ ਤੁਹਾਡੀ ਵੀ ਮੈਂ ਐਂਟਰ ਕੀਤਾ, ਬਹੁਤ ਮੈਨੂੰ ਚੰਗਾ ਲੱਗਿਆ। ਲਾਇਬ੍ਰੇਰੀ ਤੁਸੀਂ ਜਮਾਂ ਮੂਹਰੇ ਰੱਖੀਆਂ, ਉਹਨਾਂ 'ਚੋਂ ਵੀ ਮੈਂ ਦੇਖੀ ਜਾਂਦਾ ਸੀ, ਹਲੇ ਉਹ ਬੰਦ ਸੀ। ਜਿੰਨੀ ਕੁ ਮੇਰੀ ਨਿਗਾਹ ਪਈ ਵੀ ਜੇ ਕੋਈ ਕਿਤਾਬ ਮੈਨੂੰ ਇਹਨਾਂ 'ਚੋਂ ਕੰਮ ਦੀ ਲੱਗੀ ਤਾਂ ਮੇਰੇ ਕੋਲ ਇੱਥੇ ਸਮਾਂ ਤੇ ਮੈਂ ਲੈ ਜਾਣੀ ਆ। ਠੀਕ ਆ, ਜ਼ਰੂਰ। ਅਕਸਰ ਹੈ ਨਾ, ਮੈਂ ਉੱਥੋਂ ਵੀ ਆਉਣ ਲੱਗਿਆ ਮੈਂ, ਚਲੋ ਇਹਨਾਂ ਚੀਜ਼ਾਂ ਦਾ ਕੋਈ ਸ਼ੋਅ ਆਫ ਨਹੀਂ ਹੁੰਦਾ, ਪਰ ਇਹ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਸਿਖਾਉਂਦੀਆਂ। ਇੱਕ ਚੰਗੀ ਕਿਤਾਬ ਕਹਿੰਦੇ ਵੀ ਤੁਹਾਡਾ ਸਭ ਤੋਂ ਚੰਗਾ ਦੋਸਤ ਕਿਤਾਬਾਂ ਨੇ। ਬਿਲਕੁਲ, ਜੇ ਤੁਹਾਡੀ ਕਿਤੇ ਉਹਨਾਂ ਨਾਲ ਯਾਰੀ ਪੈ ਜਾਵੇ, ਤੁਹਾਨੂੰ ਜ਼ਿੰਦਗੀ 'ਚ ਕਿਸੇ ਹੋਰ ਦੀ ਸਹਾਰੇ ਦੀ ਲੋੜ ਨਹੀਂ ਜੇ ਤੁਸੀਂ ਕਿਤਾਬਾਂ ਨਾਲ ਦੋਸਤੀ ਪਾ ਲਈ। ਸੋ ਮੈਨੂੰ ਇਹ ਲੱਗਦਾ ਵੀ ਤੁਹਾਡਾ ਸਭ ਤੋਂ ਵੱਡਾ ਸਾਥੀ ਕਿਤਾਬਾਂ ਬਣ ਜਾਂਦੀਆਂ ਨੇ। ਸੋ ਜ਼ਰੂਰੀ ਨੇ, ਚਾਹੇ ਉਹ ਕਿਸੇ ਵੀ ਵਿੱਚ ਤੁਸੀਂ ਪੋਇਟਰੀ ਪੜ੍ਹੋ, ਗਜ਼ਲਾਂ ਪੜ੍ਹੋ, ਕੁਝ ਵੀ ਪੜ੍ਹੋ, ਪਰ ਜ਼ਰੂਰੀ ਹੈ। ਆਪਣੇ ਪੰਜਾਬ ਬਾਰੇ ਆਪਣਾ ਮਤਲਬ ਸ਼ਾਨਾ ਮੱਤਾ ਇਤਿਹਾਸ ਹੈ, ਕਿੱਡਾ ਵਿਰਸਾ ਹੈ ਆਪਣਾ ਵਿਲੱਖਣ। ਵਰਲਡ ਵਾਰ 1 ਤੋਂ ਲੈ ਕੇ ਪੰਜਾਬੀ ਲੱਗੇ ਹੋਏ ਨੇ, ਜੇ ਆਪਾਂ ਉਹਨਾਂ ਨੂੰ ਰੀਪ੍ਰੈਜ਼ੈਂਟ ਕਰੀਏ ਅੱਜ ਤਾਂ ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ। ਸੋ ਜ਼ਰੂਰੀ ਨੇ ਚੀਜ਼ਾਂ ਪੜ੍ਹਨੀਆਂ, ਉਹ ਚੀਜ਼ਾਂ ਤੁਹਾਨੂੰ ਤੁਹਾਡੀਆਂ ਜੜ੍ਹਾਂ ਨਾਲ ਜੋੜੀ ਰੱਖਦੀਆਂ ਨੇ। ਵੈਰੀ ਨਾਈਸ। ਸੋ ਰੀਸੈਂਟਲੀ ਮੂਵੀਜ਼ ਆਈਆਂ, ਸਕਸੈਸ ਵੀ ਰਹੀਆਂ, ਸੋ ਅੱਗੇ ਵੀ ਇਦਾਂ ਦੇ ਪ੍ਰੋਜੈਕਟ ਹਾਂਜੀ ਚੱਲ ਜਾਂਦੀ ਹੈ ਵੀ। ਉਹ 'ਚ ਵੀ ਪੰਜਾਬ ਦੀ ਗੱਲ ਸੀਗੀ ਜੀ, ਆਪਣੇ ਲੋਕਾਂ ਦੀ ਗੱਲ ਸੀ, ਖਾਸ ਕਰਕੇ ਪ੍ਰਵਾਸੀਆਂ ਦੀ ਗੱਲ ਸੀ। ਹਾਂਜੀ, ਔਰ ਉਹ ਮਤਲਬ ਇੰਨਾ ਬਲੰਟਲੀ ਸੱਚ ਬੋਲਿਆ ਗਿਆ, ਰਿਐਲਿਟੀ ਦਿਖਾਈ ਗਈ, ਜੋ ਇਹਨਾਂ ਸੱਚਾਈ ਹੈ ਇੱਕ ਸਿਸਟਮ ਦੀ। ਬੋਲਣਾ ਨਹੀਂ ਚਾਹੁੰਦਾ ਕੋਈ, ਪਰ ਉਹ ਤੁਸੀਂ ਦਿਖਾਇਆ। ਹਾਂ ਉਹ ਦਿਖਾਇਆ ਸਾਰਾ, ਤੇ ਉਹਨੂੰ ਮਣਾ ਮੂੰਹੀ ਪਿਆਰ ਪੰਜਾਬੀਆਂ ਨੇ ਬਖਸ਼ਿਆ। ਚੱਲ ਜਾਂਦੀ ਹੈ। ਹੁਣ ਅਸੀਂ 2 ਉਹਦਾ ਪਾਰਟ ਹੈ ਜਿਹੜਾ ਲੈ ਕੇ ਆ ਰਹੇ ਹਾਂ, ਉਹਦੀ ਇੱਥੋਂ ਜਾ ਕੇ ਉਹਦੀ ਸ਼ੂਟਿੰਗ ਕਰਾਂਗੇ, ਤੇ ਉਦੋਂ ਬਾਅਦ 'ਚ ਮੈਨੂੰ ਲੱਗਦਾ ਕਿ ਲਹਿੰਦੇ ਸਾਲ ਜਦੋਂ ਸਾਲ ਖਤਮ ਹੋਣਾ ਤੇ ਅਸੀਂ ਉਹ ਫਿਲਮ ਲੈ ਕੇ ਆਵਾਂਗੇ ਜੀ। ਤੁਹਾਡੇ ਜਿੰਨੇ ਵੀ ਤੁਹਾਡੇ ਆਪਣੇ ਸੌਂਗਸ, ਉਸ 'ਚੋਂ ਤੁਹਾਡਾ ਫੇਵਰਿਟ ਸੌਂਗ ਕਿਹੜਾ ਹੈ? ਆਈ ਨੋ ਹੈ ਤੇ ਔਖਾ ਲੱਗਦੇ, ਸਾਰੇ ਚੰਗੇ ਹੁੰਦੇ ਆ, ਪਰ ਜਿਹੜਾ ਹਮੇਸ਼ਾ ਜ਼ੁਬਾਨ ਤੇ ਰਹਿੰਦਾ ਹੋਵੇ। ਮੈਂ ਨਾ ਇੱਕ ਗਾਣਾ, ਅਮਰਤਮਾਨ ਭਰਾ ਮੇਰਾ ਛੋਟਾ ਵੱਡਾ ਲਾ ਲਓ, ਅਸੀਂ ਹਮ ਉਮਰਾਂ, ਤੇ ਮੈਂ ਉਹਦਾ ਇੱਕ ਗਾਣਾ ਗਾਇਆ ਸੀ। ਮੈਨੂੰ ਉਹ ਗਾਣਾ ਮੇਰਾ ਵਧੀਆ ਲੱਗਦਾ, ਜ਼ਰੂਰ ਸੁਣਾਓ। ਤੇ ਮੈਂ ਉਹ ਗੱਲ ਉਹੀ ਆ, ਉਹ 'ਚ ਤੁਹਾਡੇ ਦੋਸਤਾਂ ਦੀ ਗੱਲ ਕੀਤੀ ਹੋਈ ਹੈ। ਐਜੂਕੇਟਡ ਸਰਕਲ ਸਾਡਾ ਦਿਲ ਵਿੱਚ ਹੈ ਬੇਫਿਕਰੀ, ਬਦਲ ਮਾਹੌਲ ਗਿਆ, ਯਾਰ ਨਾ ਬਦਲੇ ਜਿਗਰੀ, ਬਦਲ ਮਾਹੌਲ ਗਿਆ। ਇਹ ਸੀ ਅਮਰਤ ਦਾ ਗਾਣਾ। ਸੋ ਇਹ ਗਾਣਾ ਮੈਨੂੰ ਚੰਗਾ ਲੱਗਦਾ। ਮੈਂ ਮੇਰੇ ਗਾਣਿਆਂ 'ਚੋਂ ਮੈਨੂੰ ਮਤਲਬ ਗਾਣੇ ਸਾਰੇ ਵਧੀਆ ਨੇ, ਪਰ ਇਹ ਗਾਣਾ ਮੈਨੂੰ ਥੋੜਾ ਜਿਹਾ ਜ਼ਿਆਦਾ ਚੰਗਾ। ਅਰਬਨ ਜ਼ਿਮੀਂਦਾਰ ਤੋਂ ਬਾਅਦ ਹੁਣ ਕਿੱਧਰ ਨੂੰ ਲੰਘਣਾ? ਹੁਣ EP ਇੱਕ ਬਣਾਈ ਹੈ ਅਸੀਂ। ਠੀਕ ਹੈ। ਤੇ ਮਨਦੀਪ ਮਾਵੀ ਸਾਡਾ ਭਰਾ ਹੈ, ਬਹੁਤ ਕਮਾਲ ਦਾ ਰਾਈਟਰ ਹੈ, ਬਹੁਤ ਵਧੀਆ ਲਿਖਦਾ। ਉਹਦੇ ਸਾਰੇ ਗਾਣੇ ਲਿਖੇ ਹੋਏ ਨੇ। ਹੁਣ ਉਹ ਇਸੇ ਮਹੀਨੇ 'ਚ ਅਸੀਂ ਰਿਲੀਜ਼ ਕਰਾਂਗੇ। ਠੀਕ ਹੈ। ਇੱਥੇ ਬਾਹਰੋਂ ਹੀ ਕਰ ਦੇਣੀ ਹੈ ਰਿਲੀਜ਼? ਇੱਥੋਂ ਹੀ ਕਰ ਦੇਣੀ ਆ। ਇੱਕ ਗਾਣਾ ਤਾਂ ਮੈਨੂੰ ਲੱਗਦਾ ਉਹਦਾ ਆਈ ਥਿੰਕ ਅਸੀਂ ਅਗਲੇ ਹਫਤੇ ਛੱਡ ਦਾਂਗੇ। ਉਹਦਾ ਪੋਸਟਰ ਬਣ ਕੇ ਆ ਗਿਆ ਰਾਤ। ਓਕੇ। ਤੇ ਬਸ ਉਹ ਕਰਕੇ ਥੋੜੇ ਦਿਨਾਂ 'ਚ ਫਿਰ ਸਨੀਕ ਪਿਕ ਦਊਂਗੇ ਸਾਨੂੰ ਥੋੜੀ ਜਿਹੀ, ਇੱਕ ਅੱਧੀ ਲਾਈਨ? ਲਓ ਜੀ। ਨਹੀਂ ਉਹਦੀ ਜਿਹੜਾ ਸਰਪ੍ਰਾਈਜ਼ ਹੈ, ਉਹ ਸਰਪ੍ਰਾਈਜ਼ ਹੈ, ਉਹ ਸਰਪ੍ਰਾਈਜ਼ ਹੈ। ਪਰ ਐ ਆ ਵੀ ਮੇਰੇ ਜਿਵੇਂ ਐਲਬਮ ਆਈ ਨੂੰ ਵਾਹਵਾ ਚਿਰ ਹੋ ਗਿਆ, ਮੈਨੂੰ ਬਹੁਤ ਮੈਸੇਜ ਆਉਂਦੇ ਰਹਿੰਦੇ ਆ ਕਿ ਤੁਸੀਂ ਯਾਰ ਟੇਪ ਕਰੋ।
ਤਾਂ ਮੈਨੂੰ ਲੱਗਦਾ ਕਿ ਹੁਣ 4-5 ਸਾਲ ਹੀ 4 ਸਾਲ ਹੀ ਹੋ ਗਏ ਤਕਰੀਬਨ 4 ਸਾਲ ਬਾਅਦ ਇਹ ਇਕੱਠੇ ਮੇਰੇ 5 ਗਾਣੇ, ਕਿਉਂਕਿ ਪਹਿਲਾਂ ਐਲਬਮਾਂ ਦਾ ਦੌਰ ਚੱਲਿਆ, ਫਿਰ ਵਿੱਚ ਨੂੰ ਸਿੰਗਲ ਟਰੈਕਾਂ ਦਾ ਆ ਗਿਆ, ਫਿਰ ਦੁਬਾਰੇ ਐਲਬਮ ਦਾ ਆ ਗਿਆ, ਹੁਣ ਆ ਗਿਆ ਈਪੀ ਦਾ ਅੱਧੀ ਐਲਬਮ ਆ ਗਈ, ਅੱਧੀ ਐਲਬਮ ਆ ਗਈ। ਸੋ ਮੈਂ ਕਿਹਾ ਵੀ ਦੇਖੋ ਸਮੇਂ ਦੇ ਹਾਣੀ ਬਣ ਕੇ ਚੱਲਣਾ ਚਾਹੀਦਾ, ਦੇਖੀਏ ਸਹੀ ਕਰਕੇ, ਹੈ ਤਾਂ ਗਾਣੇ ਨੇ ਹਨਾ, ਚਾਹੇ ਤੁਸੀਂ ਮਤਲਬ ਬਹਿਣਾ ਤਾਂ ਮੰਜੇ ਦੇ ਪਰਲੇ ਪਾਸੇ ਹੈ, ਚਾਹੇ ਇੱਧਰ ਬਹਿ ਜਾਓ ਚਾਹੇ ਉੱਧਰ ਬਹਿ ਜਾਓ, ਗੱਲ ਉਹੀ ਆ ਹਨਾ, ਚਾਹੇ ਦੌਣ ਵਾਲੇ ਪਾਸੇ ਉਹ ਕਹਿੰਦੇ ਵੀ ਆ ਹੀ ਜਾਂਦਾ ਸਾਰਾ ਕੁਝ। ਤਾਂ ਮੈਨੂੰ ਇਹ ਲੱਗਦਾ ਵੀ ਪਰ ਸਮਾਂ ਇੱਕ ਜਿਹੜਾ ਤੁਹਾਨੂੰ ਟੈਗ ਦੇ ਦਿੰਦਾ, ਲਾਈਨਾਂ ਦੇ ਦਿੰਦਾ, ਉਹ ਤੁਸੀਂ ਆਪਦੇ ਰਿਕਾਰਡ ਲਈ ਵੀ ਅਸੀਂ ਵੀ ਉਦੋਂ ਇਹ ਕੀਤਾ ਸੀ, ਜ਼ਰੂਰੀ ਹੁੰਦਾ ਕਰਨਾ। ਸੋ ਜਿਵੇਂ ਮਾਹੌਲ ਬਣਿਆ ਤਾਂ ਦੇਸੀ ਕਰੂ ਪੰਜਾਬ ਦਾ ਬਹੁਤ ਵੱਡਾ ਨਾਂ ਹੈ, ਮਿਊਜ਼ਿਕ ਡਾਇਰੈਕਟਰ ਨੇ, ਤੇ ਉਹਨਾਂ ਦਾ ਉਹਦੇ ਚ ਮਿਊਜ਼ਿਕ ਹੈ, ਤੇ ਮਨਦੀਪ ਮਾਵੀ ਦੇ ਸਾਰੇ ਗਾਣੇ ਲਿਖੇ ਹੋਏ ਆ, ਹੁਣ ਲੈ ਕੇ ਆ ਰਹੇ ਆ, ਇਸੇ ਮਹੀਨੇ ਦੇ ਵਿੱਚ ਰਿਲੀਜ਼ ਕਰਾਂਗੇ ਜੀ। ਤੇ ਕੁਝ ਹੋਰ ਤੁਸੀਂ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੁਝ ਸੁਣਾ ਕੇ? ਬਸ ਮੈਂ ਗਾਣੇ, ਮੈਨੂੰ ਲੱਗਦਾ ਵੀ ਗਾਣਿਆਂ ਨਾਲੋਂ ਜ਼ਿਆਦਾ ਗੱਲਾਂ ਜ਼ਰੂਰੀ ਹੁੰਦੀਆਂ ਨੇ, ਇਹ ਜ਼ਰੂਰੀ ਅਕਸਰ ਮੈਨੂੰ ਜਿੰਨੀ ਵੀ ਪ੍ਰਵਾਸੀ ਮਿਲਦੇ ਨੇ, ਹੁਣ ਜਦੋਂ ਲਾਸਟ ਟਾਈਮ ਵੀ ਲੈਂਸਿੰਗ ਸ਼ੋਅ ਕਰਕੇ ਆਏ ਆ, ਬਹੁਤ ਪੰਜਾਬੀ ਮਿਲੇ, ਉਹ ਸੁਣਨਾ ਚਾਹੁੰਦੇ ਆ ਵੀ ਪੰਜਾਬ 'ਚ ਕਿਵੇਂ ਆ ਮਾਹੌਲ, ਕਿਉਂਕਿ ਖਿੱਚ ਤਾਂ ਦੇਖੋ ਖਿੱਚ ਹੀ ਆਪਣੀ ਮਿੱਟੀ ਦੀ ਖਿੱਚ, ਚਾਹੇ ਤੁਸੀਂ ਇੱਥੇ 25 ਸਾਲ ਰਹਿ ਲਓ ਚਾਹੇ 40 ਸਾਲ ਰਹਿ ਲਓ, ਜਿਹੜਾ ਉੱਥੇ ਅਖੀਰ 'ਚ ਤੁਹਾਡੇ ਦਿਮਾਗ 'ਚ 24 ਘੰਟੇ ਉਹ ਚੱਲੀ ਜਾਣਾ ਤੁਹਾਡਾ ਪਿੰਡ, ਵੀ ਹੁਣ ਪਿੰਡ ਸਾਡਾ ਕਿਹਾ ਜਾ ਹੋ ਗਿਆ। ਹੁਣ ਜਿਵੇਂ ਬਹੁਤ ਵੀਰ ਜਾਂਦੇ ਆ, ਉਹ ਕਹਿੰਦੇ ਯਾਰ ਹੁਣ ਤਾਂ ਯਾਰ ਪਛਾਣ 'ਚ ਨਹੀਂ ਆਉਂਦਾ ਪੰਜਾਬ, ਇੱਧਰੋਂ ਵੀ ਸੜਕਾਂ ਐਂ ਬਣ ਗਈਆਂ, ਜਿਹੜੀ ਸੜਕ ਜਲੰਧਰ ਨੂੰ ਜਾਂਦੀ ਸੀ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਆਹ ਪਿੰਡ ਆਹ ਰੋਡ ਤੇ ਸੀਗਾ, ਵੱਡੇ ਵੱਡੇ ਹਾਈਵੇ ਬਣ ਗਏ। ਤਾਂ ਕਿਤੇ ਨਾ ਕਿਤੇ ਕਨੈਕਟ ਨੇ, ਜੁੜੇ ਰਹਿੰਦੇ ਨੇ ਉਹ ਆਪਦਿਆਂ ਪਿੰਡਾਂ ਨਾਲ, ਆਪਦਿਆਂ ਲੋਕਾਂ ਨਾਲ। ਹਾਂ ਠੀਕ ਆ, ਇਹ ਵੀ ਹੁੰਦਾ ਵੀ ਭੰਡਦੇ ਵੀ ਅਸੀਂ ਹੋਈਆਂ ਸਭ ਤੋਂ ਵੱਧ, ਪਰ ਭੰਡਣ ਨਾਲੋਂ ਜ਼ਿਆਦਾ ਅਸੀਂ ਫਿਕਰਮੰਦ ਵੀ ਅਸੀਂ ਹੋਈਆਂ ਹਨਾ, ਫਿਕਰਮੰਦੀ ਚੋਂ ਹੀ ਨਿਕਲਦੀਆਂ ਉਹ ਗੱਲਾਂ ਸਾਰੀਆਂ, ਦੋ ਹੀ ਚੀਜ਼ਾਂ ਨੇ। ਹਾਂਜੀ ਬਿਲਕੁਲ, ਐਂਡ ਆਫ ਦਾ ਡੇ ਗੱਲ ਹੁੰਦੀ ਹੈ, ਉਹ ਪੰਜਾਬ ਦੀ ਹੋਈ ਹੁੰਦੀ ਹੈ। ਸੋ ਲੋਕ ਬਹੁਤ ਮਿਲਦੇ ਆ ਤੇ ਉਹ ਚਾਹੁੰਦੇ ਆ, ਬਹੁਤ ਲੋਕ ਫਿਲਮ ਦੀਆਂ ਗੱਲਾਂ ਕਰਦੇ ਆ ਕਿ ਬਾਈ ਜੀ, ਬਹੁਤ ਫੋਨ ਆਏ ਇਹਨਾਂ ਮੁਲਕਾਂ ਚੋਂ ਕਿ ਬਾਈ ਜੀ ਤੁਹਾਡੀ ਫਿਲਮ ਦੇਖੀ, ਕੈਨੇਡਾ 'ਚ ਅਸੀਂ ਪ੍ਰੀਮੀਅਰ ਕੀਤਾ, ਚਲੋ ਅਸੀਂ ਉਸ ਗੱਲ ਦੇ ਹਾਮੀ ਨਹੀਂ ਉਹਨਾਂ 'ਚ ਭਰੀ ਕਿ ਤੁਸੀਂ ਸਾਡੀ ਫਿਲਮ ਦੇਖ ਕੇ ਤੁਸੀਂ ਪਿੰਡ ਵਾਪਸ ਮੁੜ ਜਾਓ। ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਦੌਰ, ਹਰ ਇੱਕ ਬੰਦਾ, ਉਹ ਥੋੜਾ ਆਪਦਾ ਡਿਸੀਜਨ ਆ, ਹਰ ਇੱਕ ਬੰਦਾ ਇੱਥੇ ਬਹੁਤ ਪੈਸੇ ਲਾ ਕੇ ਆਇਆ, ਬਹੁਤ ਉਧਰੋਂ ਹਾਲਾਤਾਂ ਨਾਲ ਜੂਝਦਾ ਆਇਆ। ਅਸੀਂ ਨਹੀਂ ਕਹਿੰਦੇ, ਤੁਸੀਂ ਆਪਦਾ ਹਿਸਾਬ ਕਿਤਾਬ ਦੇਖੋ ਜਿੱਥੇ ਸੈੱਟ ਆ। ਹਾਂਜੀ, ਜਿੱਥੇ ਸੈੱਟ ਆ, ਗੱਲ ਇਹ ਨਹੀਂ ਤੁਸੀਂ ਇੱਥੇ ਹੋ ਉੱਥੇ ਹੋ, ਬਸ ਤੁਸੀਂ ਜੁੜੇ ਰਹੋ, ਇਹ ਜੁੜਨਾ ਜ਼ਰੂਰੀ ਹੈ। ਇੱਥੇ ਵੀ ਹੁਣ ਬਹੁਤਿਆਂ ਪਰਿਵਾਰਾਂ 'ਚ ਜਾਈਦਾ, ਨਿਆਣੇ ਮੈਂ ਕਹਿੰਦਾ ਵੀ ਪੰਜਾਬ ਨਾਲੋਂ ਵੀ ਵਧੀਆ ਪੰਜਾਬੀ ਬੋਲਦੇ ਆ, ਪਰ ਬਹੁਤਿਆਂ ਪਰਿਵਾਰਾਂ 'ਚ ਜਾਈਦਾ ਕਿ ਉਹਨਾਂ ਨੂੰ ਉਹ ਸਮਝ ਹੀ ਨਹੀਂ ਆਉਂਦੀ। ਇਹ ਆਪਦੀ ਮਿਹਨਤ, ਦੋਨੋਂ ਹੀ ਪਾਸੇ ਆ, ਇਹ ਮਿਹਨਤ ਹੈ। ਜਦੋਂ ਕਿਤੇ ਪੁੱਛੀਦਾ ਹੁੰਦਾ ਵੀ ਭਾਈ ਨਿਆਣੇ ਪੰਜਾਬੀ ਕਿਉਂ ਨਹੀਂ, ਵੀਰ ਜੀ ਮੈਂ ਵੀ ਕੰਮ ਤੇ, ਤੁਹਾਡੇ ਵੀਰ ਵੀ ਕੰਮ ਤੇ, ਉਹ ਮਜਬੂਰੀ ਵੀ ਉਹਨਾਂ ਦੀ। ਹੁਣ ਜਿਹੜੇ ਨਿਆਣੇ ਪੰਜਾਬੀ ਬੋਲਦੇ ਆ, ਅਗਲਾ ਕਹਿੰਦਾ ਵੀ ਤੇਰੀ ਭੈਣ ਤੋਂ ਮੈਂ ਕਦੇ ਉਹਨੂੰ ਕੰਮ ਤੇ ਲਾਇਆ ਨਹੀਂ, ਉਹਨੂੰ ਕਿਹਾ ਵੀ ਤੂੰ ਨਿਆਣਿਆਂ ਦੇ ਨਾਲ ਹੀ ਰਹਿਣਾ। ਉਹ ਗੱਲਾਂ ਦੋਏ ਪਾਸੇ ਨੇ, ਤੁਹਾਨੂੰ ਸਮਾਂ ਦੇਣਾ ਪਊਗਾ ਹਰ ਇੱਕ ਚੀਜ਼ ਨੂੰ। ਸੋ ਮੈਨੂੰ ਲੱਗਦਾ ਵੀ ਦੁਨੀਆ 'ਚ ਪੰਜਾਬੀ ਜਿੱਥੇ ਵੀ ਵਸਣ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡੀ ਪੰਜਾਬ ਦਾ ਨਾਂ ਉੱਤੇ ਲੈ ਕੇ ਜਾ ਰਹੇ, ਜੇ 40 ਸਾਲ 50 ਸਾਲ ਪਿੱਛੇ ਜਾਈਏ ਤਾਂ ਸਾਡੀ ਹੋਂਦ ਹੈ ਜਿਹੜੀ ਉੱਥੇ ਕੀ ਸੀ ਪੰਜਾਬ 'ਚ, ਅੱਜ ਦੇਖੋ ਦੁਨੀਆ ਦੇ ਵਿੱਚ ਆ ਅਸੀਂ, ਤੇ ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ, ਸਾਡੀ ਫਿਲਮ ਦਾ ਵੈਸੇ ਇੱਕ ਡਾਇਲੌਗ ਆ, ਉਹ ਏਦਾਂ ਹੀ ਆ ਕਿ ਤਰੱਕੀ ਅਸੀਂ ਬਹੁਤ ਕੀਤੀ, ਚਾਹੇ ਕਿਵੇਂ ਵੀ ਆ, ਮਤਲਬ ਪੰਜਾਬ ਮਜਬੂਰੀਆਂ 'ਚ ਹੀ ਛੱਡ ਕੇ ਆਏ ਆ। ਬਿਲਕੁਲ, ਪਰ ਇੱਕ ਆਪਦੀ ਆਇਡੈਂਟੀਟੀ ਤਾਂ ਕ੍ਰੀਏਟ ਕਰਾ ਲਈ ਨਾ ਆਪਣਾ। ਤੁਸੀਂ ਦੇਖੋ ਕੈਨੇਡਾ 'ਚ ਆਪਣੇ ਘੱਟੋ ਘੱਟ ਮੇਰੇ ਹਿਸਾਬ ਨਾਲ ਨਹੀਂ ਤਾਂ 10 MP ਹੋਣਗੇ ਤੇ 4-5 ਮਿਨਿਸਟਰ ਹੋਣਗੇ। ਆਇਡੈਂਟੀਟੀ ਹੈ ਨਾ ਆਪਣੀ, ਆਪਣਾ ਸਿੱਕਾ ਚੱਲਦਾ। ਇੱਥੇ ਵੀ ਆਪਣੇ ਬੰਦੇ ਕਿਹੜੇ ਕਿਹੜੇ ਫਾਰਮ ਵਾਲੇ ਨੇ, ਬੇਸ਼ੱਕ ਮਜਬੂਰੀਆਂ 'ਚ ਪੰਜਾਬ ਛੱਡਣਾ ਪਿਆ, ਪਰ ਜਿਹੜੀ ਧਰਤੀ ਤੇ ਆਏ ਆ ਉਹਨੂੰ ਵੀ ਆਬਾਦ ਹੀ ਕੀਤਾ, ਉਹਨੂੰ ਵੀ ਵਸਾਇਆ ਹੀ ਹੈ। ਤੇ ਨਾਲ ਇਹ ਨਹੀਂ ਉੱਥੇ ਦੇ ਲੋਕਾਂ ਦੀ ਵੀ ਸੁੱਖ ਮੰਗੀ ਹੈ। ਇੱਥੇ ਵੀ ਕੋਈ ਪ੍ਰੋਬਲਮ ਆ ਜਾਵੇ, ਪੰਜਾਬੀ ਸਭ ਤੋਂ ਪਹਿਲ ਦੇ ਆਧਾਰ ਤੇ ਖੜੇ ਹੁੰਦੇ। ਬਿਲਕੁਲ, ਇਹ ਸਰਬੱਤ ਦੇ ਭਲੇ ਦਾ ਜਿਹੜਾ ਕਨਸੈਪਟ ਹੈ ਨਾਲ ਹੀ ਚੱਲਦਾ ਹੈ। ਇਹ ਜਿਹੜਾ ਗੁਰੂਆਂ ਨੇ ਕਨਸੈਪਟ ਸਾਨੂੰ ਬਖਸ਼ਿਆ, ਇਹਨੂੰ ਲੈ ਕੇ ਪੈਰਲਲ ਚੱਲ ਰਿਹਾ। ਜਿਹੜਾ ਬੰਦਾ ਇਹਦੇ ਉੱਤੇ ਥਿਰਕ ਜਾਂਦਾ ਉਹ ਹੌਲੀ 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 ਹੁੰਦਾ ਖਤਮ ਹੋ ਜਾਂਦਾ, ਪਰ ਜਿਹੜਾ ਬੰਦਾ ਇਸ ਕਨਸੈਪਟ ਦੇ ਨਾਲ ਚੱਲਦਾ ਤੇ ਦੁਨੀਆ ਤੇ ਉਹਦੀ ਬੱਲੇ ਬੱਲੇ ਵੀ ਹੈਗੀ ਆ। ਔਰ ਮੈਨੂੰ ਲੱਗਦਾ ਕਿ ਮਹਾਰਾਜ ਦਾ ਥਾਪੜਾ ਪਿੱਛੇ ਚੜ੍ਹਦੀ ਕਲਾ ਵਾਲੀ ਕੌਮ ਹੈ। ਬਾਕੀ ਤਾਂ ਸਮੇਂ ਦੇ ਹਾਣੀ ਬਣ ਕੇ ਤੁਰਨਾ ਪੈਂਦਾ। ਗੱਲ ਇਹ ਨਹੀਂ ਜਿਹੜੇ ਮੁਲਕ 'ਚ ਤੁਸੀਂ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ਼, ਪਰ ਤੁਸੀਂ ਆਪਣੀਆਂ ਜੜ੍ਹਾਂ ਨਾਲ ਜ਼ਰੂਰ ਜੁੜੇ ਰਹੋ। ਬਸ ਇਹੀ ਮੇਰਾ ਤਾਂ, ਬਾਕੀ ਸਾਰੇ ਸਿਆਣੇ ਨੇ ਭਰਾ। ਬਸ ਸਾਡਾ ਇਹ ਟੂਰ ਹੈ, ਅਸੀਂ ਸਾਰੇ ਅਮਰੀਕਾ 'ਚ ਟਰੈਵਲ ਕਰਨਾ। ਹਾਂਜੀ, ਇੱਥੋਂ ਸ਼ੁਰੂ ਕਰਾਂਗੇ, ਉਸ ਤੋਂ ਬਾਅਦ 'ਚ ਅਸੀਂ ਮੈਰੀਲੈਂਡ ਜਾਣਾ, ਉਸ ਤੋਂ ਬਾਅਦ 'ਚ ਅਸੀਂ ਅਡਿਆਨਾ ਜਾਣਾ, ਸ਼ਿਕਾਗੋ ਜਾਣਾ। ਐਂ ਸੋ ਚੱਲ ਸਾਡੇ 14-15 ਸ਼ੋਅ ਨੇ ਇੱਥੇ। ਠੀਕ ਹੈ, ਸਾਰੇ ਅਮਰੀਕਾ 'ਚ ਵਸਦੇ ਪੰਜਾਬੀਆਂ ਨੂੰ ਮਿਲਾਂਗੇ ਤੇ ਆਸ ਕਰਾਂਗੇ ਕਿ ਤੁਸੀਂ ਸਾਰੇ ਜਣੇ ਸ਼ੋਆਂ ਤੇ ਜ਼ਰੂਰ ਆਓ। ਆਪਾਂ ਪੰਜਾਬ ਦੀਆਂ ਗੱਲਾਂ ਕਰਾਂਗੇ, ਆਪਾਂ ਪਿੰਡਾਂ ਦੀਆਂ ਗੱਲਾਂ ਕਰਾਂਗੇ। ਗਾਣੇ ਤਾਂ ਚਲੋ ਉਹ ਸਾਡਾ ਕੰਮ ਹੀ ਆ, ਅਸੀਂ ਸੁਣਾਉਣੇ ਹੀ ਆ। ਤੁਹਾਨੂੰ ਸਭ ਨੂੰ ਮਿਲਾਂਗੇ।
ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਹਾਈਪ ਐਂਟਰਟੇਨਮੈਂਟ ਵੱਲੋਂ ਇਹ ਸਾਡਾ ਸਾਰਾ ਜਿਹੜਾ ਟੂਰ ਹੈ ਸਪਾਂਸਰ ਕੀਤਾ ਗਿਆ। ਉਹਨਾਂ ਨੇ ਸਾਨੂੰ ਇੱਥੇ ਬੁਲਾਇਆ, ਲੱਖੀ ਬਾਈ ਨੇ, ਲੱਖੀ ਗਿੱਲ ਬਾਈ, ਠੀਕ ਹੈ। ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਸਾਰੇ ਆਰਟਿਸਟ, ਆਰਨੇਤ ਭਰਾ ਬਹੁਤ ਚੰਗੇ ਸੁਭਾਅ ਦਾ ਮਾਲਕ ਹੈ। ਹਾਂਜੀ, ਸ਼ਿਪਰਾ ਜੀ ਨੇ, ਸ਼ਿਪਰਾ ਗੋਇਲ ਜੀ ਨੇ, ਜੋਬਨ ਸੰਧੂ, ਬਹੁਤ ਬੀਬਾ ਭਰਾ। ਉਹ ਸੋਚ ਰਲਣ ਦੀ ਗੱਲ ਹੁੰਦੀ ਹੈ ਨਾ, ਨਹੀਂ ਤਾਂ ਉਹ ਸੋਹਣਾ ਗਰੁੱਪ ਬਣ ਗਿਆ। ਹਾਂ ਬਸ ਸਾਰੇ ਭਰਾ ਵਧੀਆ ਨੇ। ਅੱਗੇ ਤੁਹਾਡੇ ਵਰਗੇ ਚੰਗੇ ਭਰਾ ਮਿਲਦੇ ਆ। ਬਿਲਕੁਲ ਵਧੀਆ। ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਤੁਹਾਨੂੰ ਬੰਦੇ ਪੋਜ਼ਿਟਿਵ ਹੀ ਮਿਲਣਗੇ। ਜਿੱਦਾਂ ਦੀ ਜਦੋਂ ਤੁਸੀਂ ਕਮੀਆਂ ਕੱਢਣ ਲੱਗੇ ਫਿਰ ਤੁਹਾਨੂੰ ਮਤਲਬ ਹਰ ਇੱਕ ਚੀਜ਼ ਚੋਂ ਕਮੀਆਂ ਹੀ ਨਿਕਲਣਗੀਆਂ। ਇਹ ਤਾਂ ਹੈ ਜੀ। ਜਿੱਦਾਂ ਦਾ ਸੋਚ ਲੈ ਕੇ ਪੋਜ਼ਿਟਿਵ ਨੈਗੇਟਿਵ ਜ਼ਿੰਦਗੀ 'ਚ ਜ਼ਰੂਰੀ ਹੈ, ਚੰਗੀ ਸੋਚ ਜ਼ਰੂਰੀ ਹੈ। ਤੇ ਇੱਥੇ ਆ ਕੇ ਹੁਣ ਗਾਣਾ ਗੁਣਾ ਕੋਈ ਸ਼ੂਟ ਵੀ ਕਰਨਾ ਹੈ? ਹਾਂਜੀ ਬਿਲਕੁਲ। ਇੱਥੇ ਜਦੋਂ ਪਿਛਲੇ ਵਾਰ ਆਏ ਸੀ ਉਦੋਂ ਵੀ ਲਾਸਟ ਟਾਈਮ ਇੱਥੇ ਬਦਾਮਾਂ ਦੇ ਖੇਤਾਂ 'ਚ ਗਾਣਾ ਸ਼ੂਟ ਕਰਕੇ ਗਏ ਸੀ ਅਸੀਂ। ਤੇ ਇਸ ਵਾਰ? ਹਾਂ ਇਸ ਵਾਰ ਵੀ ਡੈਫੀਨਿਟਲੀ ਜਿਹੜੀ ਉਹ ਐਲਬਮ ਅਸੀਂ EP ਕਰ ਰਹੇ ਹਾਂ, ਇੱਕ ਗਾਣਾ ਮੈਂ ਉਹਦਾ ਇੰਡੀਆ ਸ਼ੂਟ ਕਰਕੇ ਆਇਆ ਆਉਣ ਲੱਗਿਆ। ਓਕੇ ਠੀਕ ਹੈ। ਤੇ ਮੈਨੂੰ ਲੱਗਦਾ ਫਿਰ ਇੱਕ ਗਾਣਾ ਉਹਦਾ ਹੁਣ ਮੈਂ ਇੱਥੇ ਸ਼ੂਟ। ਨਾਮ ਕੀ ਰੱਖਿਆ EP ਦਾ, ਉਹ ਵੀ ਦੱਸਣਾ ਕਿ ਅਜੇ ਹਫ਼ਤੇ ਬਾਅਦ ਹੀ ਦੱਸੂਗੇ? ਉਹ ਮਤਲਬ 2-4 ਦਿਨਾਂ 'ਚ 2-4 ਦਿਨਾਂ ਦੇ ਵਿੱਚ ਰਿਲੀਜ਼ ਕਰਨਾ। ਸੋ ਜਸ ਬਾਜਵਾ ਜੀ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ। ਸੋ ਇਹਨਾਂ ਦੇ ਸ਼ੋਅ ਇੱਥੇ ਆ ਰਹੇ ਆ। ਆਉਂਦਾ ਜਿਹੜਾ ਸ਼ੋਅ ਆ ਸਭ ਤੋਂ ਪਹਿਲਾਂ ਹੁਣ ਇਹ 20 ਤਰੀਕ ਨੂੰ ਮਲਪੀਟਸ ਦੇ ਵਿੱਚ ਸ਼ਾਮੀ 7 ਵਜੇ ICC ਜਿਹੜਾ ਇੰਡੀਅਨ ਕਮਿਊਨਿਟੀ ਸੈਂਟਰ ਉੱਥੇ ਹੋਣ ਜਾ ਰਿਹਾ ਆ। ਟਿਕਟਾਂ sulekha.com ਤੋਂ ਆ। ਤੇ ਫਿਰ ਫਰੈਜ਼ਨੋ ਦੇ ਵਿੱਚ ਵੀ 30 ਤਰੀਕ ਨੂੰ ਇੱਥੇ ਇਹਨਾਂ ਦਾ ਸ਼ੋਅ ਆ। ਤੇ ਬਾਕੀ ਜਿੱਦਾਂ ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਇਹਨਾਂ ਦੇ ਫੇਸਬੁੱਕ ਨੂੰ ਬਾਕੀ ਥਾਵਾਂ ਦੇ ਉੱਤੇ ਫੋਲੋ ਕਰ ਸਕਦੇ ਆ। ਤੇ ਜਸ ਬਾਜਵਾ ਵੀਰ ਜੀ ਬੜੀ ਮਿਹਰਬਾਨੀ, ਧੰਨਵਾਦ। ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ। ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ।